ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਇਸ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਜੋ ਮਿਡਲ ਈਸਟ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਆ ਉਸ 'ਤੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਜਿੱਥੇ ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ ਜਿਹੜੀ ਜੰਗ ਚੱਲ ਰਹੀ ਹੈ ਇਹਦੇ ਵਿੱਚ ਹੁਣ ਇਸ ਕਿਸਮ ਦੇ ਅਸਾਰ ਬਣਦੇ ਜਾ ਰਹੇ ਆ ਕਿ ਬਾਕੀ ਮੁਲਕ ਵੀ ਇਹਦੇ ਵਿੱਚ ਇਨਵੋਲਵ ਹੋ ਸਕਦੇ ਆ, ਅਤੇ ਜੇ ਇੱਦਾਂ ਹੁੰਦਾ ਤਾਂ ਗੱਲ ਐਸਕਲੇਟ ਕਰੂਗੀ। ਜਿਹੜੀ ਇਹ ਵਾਰ ਹੈ ਉਹ ਹੋਰ ਘਾਤਕ ਰੂਪ ਲੈ ਸਕਦੀ ਆ। ਇਸ ਕਿਸਮ ਦੀਆਂ ਜਿਹੜੀਆਂ ਕਿਆਸਰਾਈਆਂ ਨੇ ਉਹ ਲੱਗ ਰਹੀਆਂ ਨੇ, ਅਤੇ ਨਾਲ ਹੀ ਨਾਲ ਜਦੋਂ ਅਸੀਂ ਦੇਖ ਰਹੇ ਹਾਂ ਜਿੱਥੇ ਇੱਕ ਪਾਸੇ ਅਮਰੀਕਾ ਦੀ ਇਨਵੋਲਵਮੈਂਟ ਫਰਸਟ ਹੈਂਡ ਨਜ਼ਰ ਆ ਰਹੀ ਹੈ ਅਤੇ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਉਹ ਵਰਸਟ ਹੋ ਰਹੀ ਹੈ। ਯੂਨਾਈਟਿਡ ਨੇਸ਼ਨਸ ਵੱਲੋਂ ਜਾਂ ਜਿਹੜੀਆਂ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਵੱਲੋਂ ਸੀਜ਼ ਫਾਇਰ ਦੀ ਮੰਗ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਲੈ ਕੇ ਦੁਨੀਆ ਦੇ ਹਰ ਇੱਕ ਮੁਲਕ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਕਿ ਜਿਹੜਾ ਇਹ ਸੀਜ਼ ਫਾਇਰ ਕੀਤਾ ਜਾਵੇ ਤਾਂ ਕਿ ਜਿਹੜਾ ਉੱਥੇ ਬੱਚਿਆਂ ਦਾ, ਔਰਤਾਂ ਦਾ ਅਤੇ ਮਨੁੱਖਤਾ ਦਾ ਘਾਣ ਹੋ ਰਿਹਾ ਫਲਸਤੀਨ ਦੇ ਵਿੱਚ ਉਹ ਬੰਦ ਹੋ ਸਕੇ। ਜਿੱਥੇ ਇਹ ਸਿਚੁਏਸ਼ਨ ਬਣੀ ਹੋਈ ਹੈ, ਅੱਜ ਅਸੀਂ ਇਹ ਸਮਝਣ ਦੀ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਗੁਫ਼ਤਗੂ ਦੇ ਵਿੱਚ, ਇਸ ਵਿਚਾਰ ਚਰਚਾ ਦੇ ਵਿੱਚ, ਕਿ ਜਿਹੜੀ ਇਹ ਸਿਚੁਏਸ਼ਨ ਹੈ ਇਹ ਜੇ ਹੋਰ ਐਸਕਲੇਟ ਹੁੰਦੀ ਹੈ ਅਤੇ ਕਿਵੇਂ ਦਾ ਇਹ ਸਾਰਾ ਜਿਹੜਾ ਪਾਰਟ ਹੈ ਉਹ ਨਜ਼ਰ ਆ ਰਿਹਾ ਹੈ। ਇੰਟਰਨੈਸ਼ਨਲ ਸਿਨੈਰੀਓ ਇਸ ਵਕਤ ਕੀ ਬਣਿਆ ਹੋਇਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ ਹੈ, ਅਤੇ ਨਾਲ ਹੀ ਨਾਲ ਜੋ ਇਹਦਾ ਪਿਛੋਕੜ ਹੈ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਤੇ ਅੱਜ ਇਸ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਕਾਲਰ ਸਰਦਾਰ ਅਜੇਪਾਲ ਸਿੰਘ ਬਰਾੜ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬਰਾੜ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਰਾੜ ਸਾਹਿਬ, ਸਵਾਲ ਪਹਿਲਾਂ ਇਹੀ ਬਣਦਾ ਹੈ ਕਿ ਜਿਹੜੀ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਮਤਲਬ ਹੁਣ ਜੇ ਪਿਛਲੇ 24 ਤੋਂ 48 ਘੰਟਿਆਂ ਦਾ ਦੇਖਣਾ ਹੋਵੇ ਤਾਂ ਜਿਹੜੇ ਬਾਕੀ ਮੁਲਕ ਨੇ, ਈਰਾਨ ਅਤੇ ਹੋਰ ਆਲੇ ਦੁਆਲੇ, ਜਦੋਂ ਅਸੀਂ ਪੋਲੀਟੀਕਲੀ ਦੇਖਦੇ ਹਾਂ ਜਾਂ ਮੈਪ ਦੇ ਉੱਤੇ ਦੇਖਦੇ ਹਾਂ, ਜਿਹੜਾ ਇਜ਼ਰਾਈਲ ਅਤੇ ਗਾਜ਼ਾ ਪੱਟੀ, ਉੱਥੇ ਹੁਣ ਚਲੋ ਏਡ ਜਿਹੜੀ ਹੈ ਉਹ ਪਹਿਲੀ ਪਹੁੰਚੀ ਹੈ, ਹਾਲਾਂਕਿ ਨਾ ਮਾਤਰ ਏਡ ਹੈ ਉਹਦਾ ਫਲਸਤੀਨੀਆਂ ਨੂੰ ਉੱਥੇ ਗਰਾਊਂਡ ਦੇ ਉੱਤੇ ਉਨਾ ਫਾਇਦਾ ਨਹੀਂ ਹੈ। ਬਟ ਜਿਹੜੀ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਹੈ ਇਹਦੇ ਵਿੱਚ ਜਿਹੜੇ ਹੋਰ ਮੁਲਕਾਂ ਦੀ ਇਨਵੋਲਵਮੈਂਟ ਆ ਉਹਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ, ਅਤੇ ਕਿਵੇਂ ਦੇਖ ਰਹੇ ਹੋ ਜਿਹੜਾ ਇਹ ਸਾਰਾ ਮਿਡਲ ਈਸਟ ਦਾ ਖਿੱਤਾ ਇਸ ਵਕਤ ਇਸ ਕਨਫਲਿਕਟ ਦੇ ਵਿੱਚ ਇਨਗਲਫ ਹੁੰਦਾ ਨਜ਼ਰ ਆ ਰਿਹਾ? ਦੇਖੋ ਜੀ, ਜਿਹੜਾ ਦੁਨੀਆ ਹੈ ਉਹ ਤਕਰੀਬਨ ਦੋ ਧੜਿਆਂ 'ਚ ਹੀ ਵੰਡੀ ਗਈ ਆ। ਪਹਿਲਾਂ ਜਦੋਂ ਇਹ ਗੱਲ ਸ਼ੁਰੂ ਹੋਈ ਸੀ, ਜਦੋਂ ਹਮਾਸ ਨੇ ਹਮਲੇ ਕੀਤੇ ਸੀ, ਉਦੋਂ ਈਵਨ ਗਰਾਊਂਡ ਦੇ ਉੱਤੇ ਜਿਹੜੇ ਆਮ ਲੋਕਾਂ ਦਾ ਜਿਹੜੇ ਵਿਚਾਰ ਸੀ ਉਹ ਹਮਾਸ ਦੇ ਅਗੇਂਸਟ ਸੀਗੇ। ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਇਜ਼ਰਾਈਲ ਨੇ ਬੰਬਾਰੀ ਕੀਤੀ, ਲੋਕੀ ਜਾਗਰੂਕ ਹੋਏ, ਲੋਕਾਂ ਨੂੰ ਸਮਝ ਆਈ ਕਿ ਸਾਰਾ ਕਨਫਲਿਕਟ ਹੈ ਕੀ, ਤਾਂ ਹਰ ਤਰ੍ਹਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਆ। ਤੇ ਉਹਦੇ ਵਿੱਚ ਇਹ ਆ ਕਿ ਵੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ, ਇੱਥੋਂ ਤੱਕ ਕਿ ਅੱਜ UNO ਦੇ ਵਿੱਚ ਵੀ ਜਿਹੜੇ ਉਹਨਾਂ ਸੈਕਟਰੀ ਜਨਰਲ ਸੀ, ਉਹਨਾਂ ਨੇ ਜਿਹੜਾ ਲੈਕਚਰ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਹਮਾਸ ਦੇ ਹਮਲੇ ਨੂੰ ਵੀ ਤੁਸੀਂ ਵੈਕਿਊਮ 'ਚ ਨਹੀਂ ਵੇਖ ਸਕਦੇ। ਜਿਹੜਾ ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਗਈਆਂ, ਉਹਨਾਂ ਨਾਲ ਧੱਕਾ ਹੋਇਆ, ਜਿਹੜੀ ਉਹਨਾਂ ਨੂੰ ਪਿਨਪ੍ਰਿਕਸ ਕਹਿ ਲਓ ਮਿਲਦੀਆਂ ਰਹੀਆਂ, ਉਹਨੂੰ ਵੀ ਵਿੱਚ ਲੈਣਾ ਪਊਗਾ। ਤੇ ਅੱਗੇ ਉਹਨੇ ਖੈਰ ਇਹ ਵੀ ਕਿਹਾ ਕਿ ਵੀ ਦਿਸ ਡਜ਼ ਨਾਟ ਗਿਵ ਹਮਾਸ ਦ ਰਾਈਟ ਕਿ ਉਹ ਅਟੈਕ ਇਸ ਤਰੀਕੇ ਦਾ ਕਰਦਾ। ਪਰ ਮੋਟੇ ਤੌਰ ਤੇ ਉਹਨੇ ਇਜ਼ਰਾਈਲ ਦੇ ਉੱਤੇ ਵੀ ਬਰਾਬਰ ਦਾ ਬਲੇਮ ਲਾਇਆ, ਜਿਹਦੇ ਅਗੇਂਸਟ, ਜਿਹਦੇ ਵਿਰੋਧ ਦੇ ਵਿੱਚ ਇਜ਼ਰਾਈਲ ਦਾ ਜਿਹੜਾ UNO ਦਾ ਅੰਬੈਸਡਰ ਸੀਗਾ, UN ਅੰਬੈਸਡਰ ਸੀ, ਉਹਨੇ ਰਿਜ਼ਾਈਨ ਵੀ ਕਰਤਾ ਹੈ। ਬਾਕੀ ਦੁਨੀਆ ਦੇ ਵਿੱਚ ਦੋ ਧੜੇ ਬਣ ਗਏ। ਇੱਕ ਅਮਰੀਕਾ ਪੱਖੀ ਧੜੇ ਆ ਜਿਹੜੇ ਇਜ਼ਰਾਈਲ ਨੂੰ ਬੈਕਅਪ ਕਰ ਲਿਆ, ਜਿਵੇਂ UK ਹੈਗਾ ਜਾਂ ਹੋਰ ਜਿਹੜੇ ਐਂਗਲੋ ਸੈਕਸਨ ਜਾਂ ਕਹਿ ਲਓ ਜਿਹੜੇ ਇਸ ਧੜੇ ਦੇ ਮੁਲਕ ਹੈਗੇ ਆ। ਤੇ ਦੂਜੇ ਪਾਸੇ ਜਿਹੜੇ ਸੀਜ਼ ਫਾਇਰ ਚਾਹੁੰਦੇ ਆ ਜਾਂ ਕਹਿ ਲਓ ਇਨਡਾਇਰੈਕਟਲੀ ਪੈਲਸਟੀਨੀਅਨਸ ਦੀ ਮਦਦ ਦੇ ਹੱਕ 'ਚ ਖੜੇ ਹੋਏ ਆ, ਉਹ ਹੈਗੇ ਜਿਵੇਂ ਰਸ਼ੀਆ ਹੈਗਾ ਜਾਂ ਈਰਾਨ ਆ ਜਾਂ ਕੀ ਆ। ਈਰਾਨ ਦਾ ਚਲੋ ਰੋਲ ਥੋੜਾ ਜਿਹਾ ਹੋਰ ਅਗਰੈਸਿਵ ਤੇ ਡੂਬੀਅਸ ਆ। ਇਸਲਾਮਿਕ ਮੁਲਕ ਵੀ ਜਿਹੜੇ ਹੈਗੇ ਉਹ ਬੜਾ ਖੁੱਲ ਕੇ ਹੁਣ ਇਜ਼ਰਾਈਲ ਦੇ ਅਗੇਂਸਟ ਤੇ ਇਹਦੇ ਅਗੇਂਸਟ ਆ ਰਹੇ ਆ, ਹਾਲਾਂਕਿ ਉਹਨਾਂ ਨੇ ਐਕਸ਼ਨ ਕੋਈ ਨਹੀਂ ਕੀਤਾ ਉਹਦੇ ਵਿੱਚ। ਤੇ ਮੋਟੀ ਗੱਲ ਇਹ ਹੈ ਕਿ ਵੀ ਇੱਕ ਗੱਲ ਜੋ ਉੱਭਰ ਕੇ ਆਉਂਦੀ ਆ ਛੋਟੀਆਂ ਇਹ ਜੋ ਨੈਸ਼ਨੈਲਿਟੀਜ਼ ਵਾਸਤੇ, ਉਹ ਇਹ ਹੈ ਕਿ ਵੀ ਤੁਸੀਂ ਆਏ ਕਿਸੇ ਨੂੰ
ਪੁਸ਼ ਅਰਾਊਂਡ ਨਹੀਂ ਕਰ ਸਕਦੇ ਵਾਲ 'ਚ, ਜੇ ਤਾਂ ਮੋਰਲੀ ਅੱਜ ਅਮਰੀਕਾ ਤੇ ਇਜ਼ਰਾਈਲ ਦੋਵੇਂ ਜਿਹੜੀ ਮੋਰਲ ਰਾਈਟ ਦੇ ਉੱਤੇ ਖੜਦੇ, ਹਾਲਾਂਕਿ ਉਹ ਕਹਿ ਰਹੇ ਅਸੀਂ ਫ੍ਰੀ ਸੁਸਾਇਟੀ ਡਿਫੈਂਡ ਕਰਨ ਵਾਸਤੇ ਖੜੇ ਹਾਂ ਇਜ਼ਰਾਈਲੀ, ਬਟ ਉਹ ਜਿਹੜੇ ਮੋਰਲ ਗਰਾਊਂਡ ਤੇ ਖੜੇ ਹੁੰਦੇ ਆ, ਉਹ ਮੋਰਲ ਗਰਾਊਂਡ ਉਹਨਾਂ ਦਾ ਢਹਿ ਗਿਆ। ਬਰਾੜ ਸਾਹਿਬ, ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਇਜ਼ਰਾਈਲ ਦੀ ਪਾਲਿਸੀ ਦੇਖਦੇ ਹਾਂ, ਹੁਣ ਜਦੋਂ ਤੋਂ ਇਹ ਅਟੈਕ ਹੋਇਆ, ਇਜ਼ਰਾਈਲ ਨੇ ਸਿੱਧਾ ਸਟੈਂਡ ਇਹੀ ਲਿਆ ਕਿ ਅਸੀਂ ਹਮਾਸ ਨੂੰ ਖ਼ਤਮ ਕਰ ਦੇਣਾ, ਅਤੇ ਹਮਾਸ ਦੇ ਨਾਲ ਪੈਲਸਟਾਈਨ ਦੇ ਜਿਹੜੇ ਨਾਗਰਿਕ ਨੇ, ਜਿਹੜਾ ਵੀ ਬਸ਼ਿੰਦਾ ਉੱਥੇ ਵਸਦਾ, ਉਹਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ। ਇਹ ਇੱਕ ਬੜੀ ਖਤਰਨਾਕ ਪਾਲਿਸੀ ਹੈ ਕਿ ਜਿੱਥੇ ਇਕੱਲਾ ਅਟੈਕ, ਹੁਣ ਜਿਹੜੀ ਬੰਬਾਰੀ ਹੈ, ਬੱਚੇ ਮਰ ਰਹੇ ਨੇ। ਅੱਜ ਹੀ ਯੂਨੀਸੈਫ ਦੀ ਰਿਪੋਰਟ ਦੇ ਵਿੱਚ ਆਇਆ ਕਿ 2000 ਤੋਂ ਉੱਪਰ ਬੱਚੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈ ਪਿਛਲੇ ਇਹ ਸਾਰੇ 2 ਹਫ਼ਤਿਆਂ ਦੇ ਵਿੱਚ। ਸੋ ਇਹ ਸਿਚੁਏਸ਼ਨ ਨੂੰ ਕਿਵੇਂ ਦੇਖਿਆ ਜਾਵੇ ਕਿ ਜਿਹੜੀ ਇਜ਼ਰਾਈਲ ਵੱਲੋਂ ਇਹ ਗੱਲ ਉਹ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਹੀ ਦੁਸ਼ਮਣ ਬਣਾ ਲਿਆ ਗਿਆ, ਕੱਲਾ ਹਮਾਸ ਨਹੀਂ, ਕੱਲਾ ਫਲਸਤੀਨੀ ਹੈ ਜਿਹੜਾ ਉਹ ਇਸ ਵਕਤ ਇਜ਼ਰਾਈਲ ਦੀ ਨਿਗਾਹ ਦੇ ਵਿੱਚ ਦੁਸ਼ਮਣ ਹੈ। ਦੇਖੋ ਜੀ, ਇੱਕ ਗੱਲ ਤਾਂ ਬੜੀ ਕਲੀਅਰ ਹੋ ਗਈ ਹੈ ਕਿ ਵੀ ਇਹ ਇੱਕ ਤਰ੍ਹਾਂ ਮਤਲਬ ਇਜ਼ਰਾਈਲ ਜਿਹੜਾ ਉਹ ਹੁਣ ਦੇ ਮੌਕੇ ਜਿਹੜਾ ਆਮ ਲੋਕਾਂ ਦੀ ਨਿਗਾਹ 'ਚੋਂ ਜਰਵਾਣਾ ਬਣ ਕੇ ਨਿਕਲਿਆ, ਜਿਹੜਾ ਕਿ ਆਲਮੋਸਟ ਤਬਾਹ ਕਰਨਾ ਚਾਹੁੰਦਾ। ਹਾਲਾਂਕਿ ਮਤਲਬ ਇੱਕ ਗੱਲ ਬਿਲਕੁਲ ਸਾਫ਼ ਹੈ, ਪਹਿਲਾਂ ਆਪਾਂ ਯਹੂਦੀਆਂ ਦੇ ਨਾਲ ਇੱਕ ਤਰ੍ਹਾਂ ਦੀ ਸਿੰਪਥੀ ਰੱਖਦੇ ਹੁੰਦੇ ਸੀ ਕਿ ਬਈ ਇਹਨਾਂ ਨੇ ਆਪ ਹੋਲੋਕਾਸਟ ਵੇਖਿਆ ਬਹੁਤ ਬੁਰੇ, ਪਰ ਆਪਾਂ ਜਦੋਂ ਵੇਖਿਆ ਕਿ ਉਹੀ ਕੌਮ ਜਦੋਂ ਇੱਕ ਨੇਸ਼ਨ ਦੇ ਰੂਪ 'ਚ ਜਦੋਂ ਢਲ ਗਈ ਤਾਂ ਉਹਨੇ ਆਪਦੇ ਵਾਸਤੇ ਆਪਦੀਆਂ ਇੰਟਰਸਟਸ ਨੂੰ, ਆਪਦੇ ਮੁਫਾਦਾਂ ਨੂੰ ਅੱਗੇ ਰੱਖ ਕੇ ਕਿਵੇਂ ਉਹਨੇ ਹਿਊਮੈਨਿਟੇਰੀਅਨ ਕ੍ਰਾਈਸਿਸ ਕ੍ਰੀਏਟ ਕਰਤਾ। ਉਹ ਕੋਈ ਵੀ ਗੱਲ ਨਹੀਂ ਮੰਨਦੀ। ਹੌਲੀ ਫਲਸਤੀਨੀਆਂ ਦੀ ਜਗ੍ਹਾ ਨੂੰ ਖਾ ਗਏ, ਹੌਲੀ ਉਹਨਾਂ ਦੇ ਪਿੰਡਾਂ ਨੂੰ ਖਾ ਗਏ, ਉਹਨਾਂ ਦੀ ਸੈਟਲਮੈਂਟਸ ਆਪਦੀਆਂ ਉੱਥੇ ਵਸਾ ਲਈਆਂ, ਤੇ ਅੱਜ ਉਹਨਾਂ ਦਾ ਸਮਝ ਲਓ ਉਹਨਾਂ ਨੂੰ ਉੱਥੋਂ ਉਜਾੜਨ ਦੇ ਉੱਤੇ ਲੱਗੇ ਹੋਏ ਆ। ਸੋ ਇੱਕ ਗੱਲ ਤਾਂ ਬਹੁਤ ਕਲੀਅਰ ਆ ਕਿ ਵੀ ਜਿਹੜਾ ਇਜ਼ਰਾਈਲੀਜ਼ ਪੱਖੀ ਜਾਂ ਯਹੂਦੀਆਂ ਦੇ ਪੱਖੀ ਜਿਹੜਾ ਕੋਈ ਨਰਮ ਰਵੱਈਆ ਸੀ ਕਿ ਹਾਂ ਇਹਨਾਂ ਨੂੰ ਵੀ ਆਪਦੀ ਜਗ੍ਹਾ ਚਾਹੀਦੀ ਸੀ, ਉਹ ਇੱਕ ਤਰ੍ਹਾਂ ਉਹਨਾਂ ਨੇ ਆਪ ਹੀ ਉਹਨੂੰ ਮਤਲਬ ਢਹਿ ਕਰ ਲਿਆ। ਸੋ ਮੋਰਲੀ ਉਹ ਵੀਕ ਵਿਕਟ ਤੇ ਹੈਗੇ ਆ। ਹਾਲਾਂਕਿ ਹਮਾਸ ਨੇ ਹਮਲੇ ਚਾਹੇ ਕੀਤੇ, ਬਟ ਹਮਾਸ ਇੱਕ ਐਂ ਲੱਗਦਾ ਜਿਵੇਂ ਕਿ ਹੀਰੋ ਖੜਾ ਹੋ ਰਿਹਾ। ਮਤਲਬ ਜਿਹੜੀ ਉਹਨਾਂ ਦੀ ਆਪ ਦੀ ਟੇਲ ਆ ਡੇਵਿਡ ਤੇ ਗੋਲੀਅਤ ਦੀ ਯਹੂਦੀਆਂ ਦੀ, ਉਹ ਅੱਜ ਬਿਲਕੁਲ ਮਤਲਬ ਮਿਰਰ ਇਮੇਜ ਬਣ ਕੇ ਉਹਦੇ ਬਿਲਕੁਲ ਆਪੋਜ਼ਿਟ ਹੋ ਕੇ ਖੜੀ ਹੋਈ ਵੀ ਉਹਨਾਂ ਦੇ ਅੱਗੇ। ਤੇ ਇਹ ਗੱਲ ਤਾਂ ਹੈ ਆਮ ਪਬਲਿਕ ਦੀ, ਜਾਂ ਫਿਲੋਸਫਰਸ ਜਾਂ ਸਕਾਲਰ ਜਾਂ ਜਿਹੜੇ ਬੁੱਧੀਜੀਵੀ ਗੱਲਾਂ ਕਰ ਰਹੇ ਆ ਜਾਂ ਲੋਕੀ ਗੱਲਾਂ ਕਰ ਰਹੇ ਆ, ਬਟ ਜਿੱਥੇ ਆ ਕੇ ਐਕਚੁਅਲ ਪਾਵਰ ਪਲੇ ਹੋ ਰਿਹਾ ਉੱਥੇ ਜ਼ਰੂਰ ਇਹ ਹੈਗਾ ਕਿ ਵੀ ਇਜ਼ਰਾਈਲੀਜ਼ ਨੂੰ ਬੈਕਅਪ ਕਰ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਤਾਕਤ, ਜਿਹਨੂੰ ਕਿ ਆਪਾਂ ਅਮਰੀਕਾ ਕਹਿੰਦੇ ਹਾਂ। ਟੈਕਨੋਲੋਜੀ ਪੱਖੀ ਉਹ ਬਹੁਤ ਸਟਰੋਂਗ ਆ, ਤੇ ਦੂਜੇ ਪਾਸੇ ਜਿਹੜੀਆਂ ਸੈਕੰਡ ਰੇਟ ਪਾਵਰਸ ਕਹਿ ਲਓ ਜਾਂ ਉਹਦੇ ਤੋਂ ਥੋੜੇ ਜਿਹੇ ਪਿੱਛੇ ਵੀ ਪਾਵਰਸ ਆ, ਰਸ਼ੀਆ ਤੇ ਚਾਈਨਾ, ਉਹ ਪੈਲਸਟੀਨ ਦੇ ਹੱਕ 'ਚ ਖੜੀ ਹੈ, ਤੇ ਅਗਰੈਸਿਵਲੀ ਈਰਾਨ ਤੇ ਹਿਜ਼ਬੁੱਲਾ ਜਿਹੜੇ ਹੈਗੇ ਉਹ ਹਮਾਸ ਦੇ ਹੱਕ 'ਚ ਖੜੇ ਹੈਗੇ। ਬਿਲਕੁਲ ਬਰਾੜ ਸਾਹਿਬ, ਇਹ ਵੀ ਗੱਲ ਇੱਥੇ ਦੇਖਣ ਵਾਲੀ ਹੈ ਕਿ ਜੇ ਅਸੀਂ ਇੰਟਰਨੈਸ਼ਨਲੀ ਦੇਖਣਾ ਹੋਵੇ, ਜਿੱਥੇ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਜ਼ਰਾਈਲ ਦੇ ਨਾਲ ਖਲੋਤੀਆਂ ਨੇ, ਖਾਸ ਤੌਰ 'ਤੇ ਜਦੋਂ ਅਸੀਂ ਵੈਸਟ ਦੀ ਗੱਲ ਕਰਦੇ ਹਾਂ, ਅਮਰੀਕਾ ਤੇ ਜਿਹੜੇ ਐਲਾਈਜ਼ ਕੰਟਰੀਜ਼ ਹੈਗੇ ਆ ਉਹਨਾਂ ਦਾ ਜਦੋਂ ਅਸੀਂ ਰੁਖ ਦੇਖਦੇ ਹਾਂ, ਪਰ ਉਹਨਾਂ ਹੀ ਮੁਲਕਾਂ ਦੇ ਵਿੱਚ ਅਸੀਂ ਅਮਰੀਕਾ 'ਚ ਇੱਥੇ ਬੈਠੇ ਹਾਂ ਅਤੇ ਦੇਖ ਰਹੇ ਹਾਂ ਕਿ ਇੱਕ ਪਬਲਿਕ ਓਪੀਨੀਅਨ ਦੇ ਵਿੱਚ ਸ਼ਿਫਟ ਜ਼ਰੂਰ ਨਜ਼ਰ ਆ ਰਹੀ ਹੈ। ਲੋਕ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਨੇ ਉਹ ਸੀਜ਼ ਫਾਇਰ ਦੀ ਮੰਗ ਕਰ ਰਹੇ ਆ। ਇਹ ਇੱਕ ਚੇਂਜ ਆਫ ਓਪੀਨੀਅਨ ਨਜ਼ਰ ਆ ਰਿਹਾ, ਜਦ ਕਿ ਪਹਿਲਾਂ ਨਹੀਂ ਸੀ ਦੇਖਿਆ ਜਾਂਦਾ ਕਿ ਅਮਰੀਕਾ ਦੇ ਵਿੱਚ ਬੈਠਿਆਂ ਕੋਈ ਵੀ ਗੱਲ ਜਿਹੜੀ ਹੈ ਉਹ ਇਜ਼ਰਾਈਲ ਦੇ ਖਿਲਾਫ ਕੀਤੀ ਜਾ ਸਕੇ, ਕਿਉਂਕਿ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਦੀ ਜਿਹੜੀ ਘਿਓ ਖਿਚੜੀ ਵਾਲੀ ਗੱਲ ਹੈਗੀ ਹੈ ਅਤੇ ਬਿਲਕੁਲ ਹੈਂਡ ਐਂਡ ਗਲਵ ਚੱਲਦੇ ਆ। ਸੋ ਇਹ ਇੱਕ ਦੇਖਣ ਵਾਲੀ ਗੱਲ ਹੈ ਵੀ ਜਿਹੜਾ ਇਹ ਪਬਲਿਕ ਓਪੀਨੀਅਨ ਚੇਂਜ ਆਇਆ, ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਜ਼ਰਾਈਲ ਨੂੰ ਫੋਰਸ ਕਰੂਗਾ ਕਿ ਉਹ ਸੀਜ਼ ਫਾਇਰ ਵੱਲ ਨੂੰ ਰੁਖ ਕਰਨ? ਦੇਖੋ ਜੀ, ਹਿਸਟੋਰੀਕਲੀ ਜਦੋਂ ਕੱਲ੍ਹ ਨੂੰ ਕੋਈ ਉਹਨੂੰ ਸਾਰੇ ਨੂੰ ਸਟੱਡੀ ਕਰੂਗਾ ਤਾਂ ਜਿਸ ਤਰੀਕੇ ਨਾਲ UN ਦੇ ਵਿੱਚ ਅਮਰੀਕਾ ਨੇ ਹਿਊਮੈਨਿਟੇਰੀਅਨ ਏਡ ਨੂੰ ਵੀਟੋ ਕੀਤਾ ਤੇ ਉਦੋਂ ਬਾਅਦ ਜਿਸ ਤਰੀਕੇ ਦੀ ਉੱਥੇ ਜ਼ੁਲਮ ਹੋ ਰਿਹਾ, ਤਾਂ ਨੈਚੁਰਲੀ ਇਹ ਤਾਂ ਆਊਗਾ ਹੀ ਕਿ ਵੀ ਇਹ ਅਮਰੀਕਾ ਦੇ ਬਿਹੈਸਟ ਤੇ ਸਭ ਕੁਛ ਹੋ ਰਿਹਾ ਸੀ। ਇਜ਼ਰਾਈਲ ਇਕੱਲਾ ਇਹਦੇ ਵਿੱਚ ਨਹੀਂ, ਇਜ਼ਰਾਈਲ ਦੇ ਅਕਾਂਪਲਿਸ ਅਮਰੀਕਾ ਸੀ ਤੇ ਪਿਓਰ ਪਾਵਰ ਪਲੇ ਹੋ ਰਹੀ ਆ। ਮਤਲਬ ਕਿ ਇਹ ਆ ਕਿ ਇਹ ਉੱਥੇ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ, ਜਿਹੜੀ ਚੀਜ਼ਾਂ ਵਾਸਤੇ ਵੀ ਅਮਰੀਕਾ ਆਪਦੇ ਆਪ ਨੂੰ ਦੁਨੀਆ ਦੇ ਵਿੱਚ ਕਹਿੰਦਾ ਸੀਗਾ ਕਿ ਵੀ ਮੈਂ ਫ੍ਰੀ ਸੁਸਾਇਟੀ, ਆਪਣਾ ਫਰੀਡਮ ਆਫ ਸਪੀਚ, ਜਿਹਨੂੰ ਫਸਟ ਅਮੈਂਡਮੈਂਟ ਕਹਿੰਦੇ ਆ ਅਮਰੀਕਾ 'ਚ, ਉਹਦੇ ਹੱਕ 'ਚ ਆ, ਉਹ ਸਾਰਾ ਕੁਛ ਨੰਗਾ ਹੋ ਗਿਆ। ਇੱਥੋਂ ਤੱਕ ਕਿ ਵੇਖੋ ਹਾਰਵਰਡ ਦੇ ਯੂਨੀਵਰਸਿਟੀ ਦੇ ਕੁਛ ਬੱਚਿਆਂ ਨੇ ਜੇ ਪ੍ਰੋਟੈਸਟ ਕੀਤਾ
ਤਾਂ ਉੱਥੇ ਉੱਥੇ ਅਮਰੀਕਨਸ ਇੱਕ ਇੰਪਲੋਇਰ ਨੇ ਕਹਿਦਾ ਕਿ ਵੀ ਮੈਂ ਇਹਨਾਂ ਨੂੰ ਲਊਂਗਾ ਨਹੀਂ, ਮਤਲਬ ਉਹਨਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ। ਮਤਲਬ ਹਾਲਾਂਕਿ ਅਮਰੀਕਨ ਉਸ ਗੱਲ ਨੂੰ ਲੈਣਗੇ ਨਹੀਂ, ਮਤਲਬ ਅਮਰੀਕਨ ਪਬਲਿਕ ਉਸ ਗੱਲ ਦੇ ਅਗੇਂਸਟ ਉੱਠੂਗੀ ਅਲਟੀਮੇਟਲੀ। ਬਟ ਜੇ ਮੋਟੇ ਤੌਰ ਤੇ ਉਹਨਾਂ ਦੇ ਪੋਲਿਟਿਕਸ ਨੂੰ ਵੇਖੀਏ ਤਾਂ ਉਹਨਾਂ ਦੀ ਫੋਰਨ ਪਾਲਿਸੀ ਨੂੰ ਵੇਖੀਏ ਤਾਂ ਉਹਦਾ ਜਿਹਨਾਂ ਨੂੰ ਆਪਾਂ ਕਹਿ ਸਕਦੇ ਕਿ देयर हैंड्स आर ਡ੍ਰਿਪਿੰਗ ਇਨ ਪੈਲਸਟੀਨੀਅਨ ਬਲੱਡ ਟੁਡੇ। ਤੇ ਇਹ ਹਾਲਤ ਆ ਉਹਨਾਂ ਦੀ, ਤੇ ਉਹ ਕੋਸ਼ਿਸ਼ ਕਰ ਰਹੇ ਆ ਉਹਨੂੰ ਦਬਾਉਣ ਦੀ। ਤੇ ਜੋ ਦੁਨੀਆ ਦੇ ਵਿੱਚ ਜੋ ਸਾਹਮਣੇ ਆ ਰਿਹਾ ਉਹ ਇਹ ਵੀ ਹੈ ਕਿ ਵੀ ਵੇਖੋ ਕਿੰਨੇ ਛੋਟੇ ਛੋਟੇ ਖਿੱਤੇ ਜਿਹੜੇ ਵੀ 40 ਕਿਲੋਮੀਟਰ ਬਾਏ 10-12 ਕਿਲੋਮੀਟਰ ਦਾ ਖਿੱਤਾ, ਛੋਟਾ ਜਿਹਾ ਖਿੱਤਾ ਏਰੀਆ, ਉਹ ਵੀ ਜਦੋਂ ਬਾਹਲਾ ਤੁਸੀਂ ਉਹਨੂੰ ਤੰਗ ਕਰੋਗੇ ਉਹ ਹਿੱਟ ਬੈਕ ਕਰੂਗਾ ਤੁਹਾਨੂੰ। ਉਹ ਹੋ ਸਕਦਾ ਉਹ ਆਪ ਵਾਈਪ ਆਊਟ ਹੋ ਜਾਣ, ਬਟ ਉਹ ਨਾਲ ਜਿਹੜੀ ਉਹਦੀ ਹੈਗੀ ਹੈ ਕ੍ਰੈਡੀਬਿਲਿਟੀ ਹੈਗੀ ਹੈ ਇਜ਼ਰਾਈਲ ਦੀ, ਉਹਦੀ ਰੈਲੇਵੈਂਸ ਆ, ਤੇ ਉਹਦਾ ਜਿਹੜਾ ਹੋਂਦ ਦਾ ਉੱਥੇ ਵੈਰੀ ਐਗਜ਼ਿਸਟੈਂਸ਼ੀਅਲ ਥ੍ਰੈਟ ਉਹਦੇ ਵਾਸਤੇ ਖੜੀ ਕਰਕੇ ਜਾਊਗੀ। ਜੇ ਕੱਲ ਨੂੰ ਵਾਈਪ ਆਊਟ ਵੀ ਕਰ ਦਿੰਦੇ ਆ ਉਹਨੂੰ ਉੱਥੋਂ, ਜਾਂ ਅੰਦਰੋਂ ਉਹ ਗਰਾਊਂਡ ਇਨਵੇਜਨ ਕਰਦੇ ਤੇ ਹਮਾਸ ਵਾਲੇ ਉਹਨਾਂ ਨੂੰ ਬਹੁਤ ਸਟਰੋਂਗ ਫਾਈਟ ਦੇ ਜਾਂਦੇ ਆ, ਤਾਂ ਇਹ ਲਾਸਟ ਸਟੈਂਡ ਵੀ ਜੋ ਤਕੜਾ ਦੇ ਗਏ ਅੱਗੋਂ, ਤਾਂ ਉਹਦੇ ਵਾਸਤੇ ਵੀ ਇਜ਼ਰਾਈਲ ਵਾਸਤੇ ਗਾਂ ਦੀਆਂ ਐਗਜ਼ਿਸਟੈਂਸ਼ੀਅਲ ਥ੍ਰੈਟਸ ਖੜੀਆਂ ਹੋ ਜਾਣਗੀਆਂ। ਕਿਉਂਕਿ ਹੁਣ ਤੁਸੀਂ ਸਿਰਫ ਤਾਕਤ ਦੇ ਜ਼ੋਰ ਤੇ ਉੱਥੇ ਟਿਕੇ ਹੋਏ ਹੋ, ਨਾ ਕਿ ਕਿਸੇ ਮੋਰਲ ਸਟਰੈਂਥ ਦੀ। ਤੁਹਾਨੂੰ ਕੋਈ ਆਈਡੀਓਲੋਜੀਕਲ ਜਾਂ ਮੋਰਲ ਸਟਰੈਂਥ ਦੀ ਬੈਕਿੰਗ ਹੈ ਨਹੀਂ ਉਸ ਤਾਕਤ ਵਾਸਤੇ। ਰॉ ਬਰੂਟ ਜਿਹੜੀ ਸਟਰੈਂਥ ਹੁੰਦੀ ਆ ਨਾ ਜੀ, ਉਹ ਜ਼ਿਆਦਾ ਦੇਰ ਚੱਲਦੀ ਨਹੀਂ ਹੁੰਦੀ। ਬਰਾੜ ਸਾਹਿਬ, ਜਿਹੜਾ ਇਹ ਪਹਿਲਾ ਅਟੈਕ ਸੀ, ਜੇ ਉਹਦੀ ਗੱਲ ਕਰਨੀ ਹੋਵੇ, ਜਿੱਥੋਂ ਇਹ ਸਾਰੀ ਗੱਲ ਸਿਚੁਏਸ਼ਨ ਜਿਹੜੀ ਹੈ ਐਸਕੇਲੇਟ ਹੋਈ ਹੈ, ਹਮਾਸ ਵੱਲੋਂ ਜਿਹੜਾ ਅਟੈਕ ਕੀਤਾ ਗਿਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਉਹਦੇ ਵਿੱਚ ਵੀ ਇਹ ਦੋ ਗੱਲਾਂ ਆਉਂਦੀਆਂ ਨੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਸਾਰੇ ਪਾਰਟ ਨੂੰ ਜੇ ਤੁਸੀਂ ਕਿਸੇ ਨੂੰ ਇੰਨਾ ਕੁ ਧੱਕ ਦਿਓਗੇ, ਇੰਨਾ ਕੁ ਦੱਬ ਕੇ ਰੱਖੋਗੇ, ਤੇ ਕਿਤੇ ਨਾ ਕਿਤੇ ਉਹਦਾ ਜਿਹੜਾ ਰਿਐਕਸ਼ਨ ਹੈ ਉਹ ਜ਼ਰੂਰ ਹੁੰਦਾ ਹੈ। ਸੋ ਇਹਨੂੰ ਇੱਕ ਰਿਐਕਸ਼ਨ ਦੇ ਤੌਰ ਤੇ ਦੇਖਿਆ ਜਾਵੇ, ਜਾਂ ਕਿਵੇਂ ਦੇਖ ਰਹੇ ਹੋ ਜਿਹੜਾ ਪਹਿਲਾ ਅਟੈਕ ਹਮਾਸ ਵੱਲੋਂ ਕੀਤਾ ਗਿਆ ਸੀ? ਦੇਖੋ, ਹਮਾਸ ਦਾ ਜ਼ਰੂਰ ਆਪਾਂ ਇਹ ਕਹਾਂਗੇ ਕਿ ਉਹਨਾਂ ਨੇ ਇੱਕ ਟੈਰਰਿਸਟ ਅਟੈਕ ਕੀਤਾ, ਉਹਨਾਂ ਨੇ ਮਾਰੇ ਬੰਦੇ ਉੱਥੇ। ਪਰ ਜੇ ਆਪਾਂ ਉਹਨਾਂ ਦੇ ਪੁਰਾਣੇ ਹਾਲਾਤ ਵੇਖੀਏ ਹਨਾ, ਉਹਨਾਂ ਨੂੰ ਤੁਸੀਂ ਕੰਟੇਨ ਕਰਦੇ ਆ ਰਹੇ ਹੋ, ਉਹਨਾਂ ਨੂੰ ਤੁਸੀਂ ਉਹਨਾਂ ਦੀ ਮਸਜਿਦ ਦੇ ਵਿੱਚ ਵੜ ਜਾਂਦੇ, ਉੱਥੇ ਕੁੱਟਮਾਰ ਕਰਦੇ ਹੋ ਲੋਕਾਂ ਦੀ। ਆਫਟਰ ਆਲ ਇੱਕ ਲੈਵਲ ਆ ਜਿਹੜਾ ਤੁਸੀਂ ਪ੍ਰੈਸ਼ਰ ਕੁੱਕਰ 'ਚ ਇੱਕ ਨੂੰ ਪਾ ਰਹੇ ਹੋ, ਤਾਂ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਉਹਦੀ ਵਾਹ ਲੱਗਦੀ ਆ ਉਹਨੇ ਉਹਦੇ ਤਰੀਕੇ ਨਾਲ ਹਿੱਟਬੈਕ ਕਰਨਾ ਹੀ ਕਰਨਾ। ਸੋ ਬਿਲਕੁਲ ਜਿਵੇਂ ਅੱਜ ਉਹ UN ਦੇ ਸੈਕਟਰੀ ਜਨਰਲ ਨੇ ਕਿਹਾ ਕਿ ਇਹਨੂੰ ਵੈਕਿਊਮ 'ਚ ਨਾ ਵੇਖੋ ਹਮਾਸ ਦੇ ਅਟੈਕ ਨੂੰ, ਤਾਂ ਕਿਤੇ ਨਾ ਕਿਤੇ ਜਿਹੜਾ ਇਹ ਫੀਲਿੰਗ ਆ ਲੋਕਾਂ ਦੀ ਕਿ ਉਹਨਾਂ ਨੇ ਹਿੱਟਬੈਕ ਕੀਤਾ। ਹਾਂ, ਉਹ ਬਰੂਟੈਲਿਟੀ ਨੂੰ ਆਪਾਂ ਮਾੜਾ ਕਹਿ ਸਕਦੇ, ਪਰ ਉਹਨਾਂ ਕੋਲੇ ਆਪਸ਼ਨਸ ਵੀ ਤਾਂ ਤੁਸੀਂ ਕੀ ਛੱਡੀਆਂ ਸੀ ਨਾ, ਤੁਸੀਂ ਉਹਨਾਂ ਦੀ ਆਪਸ਼ਨ ਸਾਰੀਆਂ ਐਗਜ਼ੌਸਟ ਕਰ ਸਕਦੀਆਂ ਸੀਗੀਆਂ। ਤਾਂ ਉਹਨਾਂ ਨੇ ਕਿਤੇ ਉਹਨਾਂ ਨੂੰ ਤਾਂ ਮਤਲਬ ਤਾਂ ਇੱਕ ਤਰ੍ਹਾਂ ਉਹਨਾਂ ਨੂੰ ਪਤਾ ਸੀ ਕਿ ਵੀ ਅੱਜ ਨਹੀਂ ਤਾਂ ਕੱਲ ਅਸੀਂ ਖਤਮ ਹੋ ਜਾਣਾ, ਸਾਨੂੰ ਇਹ ਖਤਮ ਕਰ ਹੀ ਰਹੇ ਆ। ਸੋ ਹਿੱਟਬੈਕ ਤਾਂ ਉਹ ਕਰੂਗਾ ਜੀ। ਤੇ ਇਹ ਬੜੀ ਸੋਹਣੀ ਨੋਮ ਚੋਮਸਕੀ ਦੀ ਹੈਗੀ ਆ ਕਿ ਯੂ ਟੁੱਕ ਅਵੇ ਮਾਈ ਦਿਸ ਥਿੰਗ, ਯੂ ਟੁੱਕ ਅਵੇ ਮਾਈ ਰਿਵਰਸ, ਯੂ ਟੁੱਕ ਅਵੇ ਮਾਈ ਵਾਟਰ, ਯੂ ਟੁੱਕ ਅਵੇ ਮਾਈ, ਬਟ ਯੈਸ ਮਿਸਟੇਕ ਵਾਜ਼ ਮਾਈਨ ਬਿਕੋਜ਼ ਆਈ ਫਾਇਰਡ ਅ ਰਾਕਟ, ਹਨਾ। ਤੇ ਵੀ ਆਪਾਂ ਗਲਤੀ ਹਮਾਸ ਦੀ ਕੱਢਦੇ ਆ, ਪਰ ਹਮਾਸ ਕੋਲੇ ਲਾਸਟ ਸਟੈਂਡ ਤੋਂ ਇਲਾਵਾ ਚਾਰੇ ਵੀ ਕੀ ਰਹਿ ਗਏ ਸੀਗੇ। ਮਤਲਬ ਜਮਾਂ ਹੀ ਉਹਨੂੰ ਦਬਾਅ ਪੈਂਦਾ ਆ ਰਿਹਾ ਹੈ। ਪਿੱਛੇ ਇਨਸੀਡੈਂਟਸ ਹਰ ਰੋਜ਼ ਹੋ ਰਹੇ ਆ ਜਿੱਥੇ ਉਹਨਾਂ ਨੂੰ ਘਰਾਂ ਤੋਂ, ਵੈਸਟ ਬੈਂਕ ਤੋਂ ਉਜਾੜਿਆ ਜਾਂਦਾ ਹੈ। ਹੌਲੀ ਹੌਲੀ ਵੇਖੋ ਉਹ ਵੀ ਤਾਂ ਨਕਸ਼ੇ ਵੇਖਦੇ ਆ ਨਾ ਕਿ 67 ਤੋਂ ਬਾਅਦ ਕਿਵੇਂ ਉਹਨਾਂ ਨੂੰ ਸ਼ਰਿੰਕ ਕਰਦੇ ਆ ਰਹੇ ਸੀ। ਉਹੀ ਲੋਕ ਜਿਨ੍ਹਾਂ ਨੇ ਆ ਕੇ ਉਹਨਾਂ ਦੀਆਂ ਮਿਹਨਤ ਤਰਲੇ ਕਰਕੇ ਜ਼ਮੀਨਾਂ ਖਰੀਦੀਆਂ ਸੀ ਤੇ ਇਹ ਕਿਹਾ ਸੀਗਾ ਕਿ ਸਾਡੇ ਕੋਲ ਦੁਨੀਆ 'ਚ ਕਿਤੇ ਜਾਣ ਨੂੰ ਹੋਰ ਜਗ੍ਹਾ ਹੈ ਨਹੀਂ, ਤੇ ਸਾਨੂੰ ਤਾਂ ਉਹ ਬੰਦਾ ਉਹਨੂੰ ਧੱਕਾ ਕਰੇ ਤਾਂ ਉਹਨੂੰ ਤੁਸੀਂ ਕਿਵੇਂ ਰਿਸਪੌਂਡ ਬੈਕ ਕਰੋਗੇ? ਉਹਨੂੰ ਤੁਸੀਂ ਕਿਤੇ ਨਾ ਗੁੱਸਾ ਤਾਂ ਨਿਕਲੂਗਾ ਨਾ ਜੀ। ਬਰਾੜ ਸਾਹਿਬ, ਜਿਹੜੀ ਇਸ ਖਿੱਤੇ ਦੀ ਇੱਕ ਹਿਸਟੋਰੀਕਲ ਬੈਕਗਰਾਊਂਡ ਹੈਗੀ ਹੈ, ਜੇ ਉਸ ਝਰੋਖੇ 'ਚੋਂ ਦੇਖਣਾ ਹੋਵੇ ਤੇ ਹਮੇਸ਼ਾ ਇਹਨੂੰ ਵੈਸਟ ਤੇ ਇਸਲਾਮਿਕ ਵਰਲਡ ਨੂੰ ਦੇਖਿਆ ਜਾਂਦਾ ਇੱਕ ਦੂਜੇ ਦੇ ਸਾਹਮਣੇ ਖੜਿਆਂ। ਸੋ ਉਸ ਝਰੋਖੇ ਦੇ ਵਿੱਚੋਂ ਜਿਹੜਾ ਇਹ ਮਿਡਲ ਈਸਟ ਦਾ ਕਨਫਲਿਕਟ ਆ, ਇਹਨੂੰ ਕਿਵੇਂ ਦੇਖਿਆ ਜਾ ਰਿਹਾ ਹੈ, ਤੇ ਤੁਸੀਂ ਖਾਸ ਤੌਰ ਤੇ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਵੀ ਇੱਕ ਪੋਲਰਾਈਜੇਸ਼ਨ ਦੇ ਤੌਰ ਤੇ ਇਸ ਵਕਤ ਸਿਚੁਏਸ਼ਨ ਬਣਦੀ ਜਾ ਰਹੀ ਹੈ ਕਿ ਇੱਕ ਪਾਸੇ ਵੈਸਟ ਦੇ ਕੰਟਰੀਜ਼ ਖੜੇ ਆ ਤੇ ਇੱਕ ਪਾਸੇ ਈਰਾਨ ਤੇ ਜਿਹੜੇ ਬਾਕੀ ਮੁਸਲਮਾਨ ਨੇਸ਼ਨ ਹੈਗੇ ਆ ਉਹ ਖਲੋਤੇ ਆ। ਦੇਖੋ, ਮੈਂ ਇਹਨੂੰ ਨਾ ਜੀ ਤਿੰਨ ਆਪਾਂ ਲੈਵਲਸ ਤੇ ਵੇਖਦਾ ਸਾਰੀ ਗੱਲ ਨੂੰ। ਪਹਿਲੀ ਗੱਲ ਤਾਂ ਇਹ ਆ ਕਿ ਜੋ ਹੁਣ ਆਲਮੋਸਟ ਜੋ ਕ੍ਰਾਈਸਿਸ ਉੱਥੇ ਆਇਆ ਹੋਇਆ, ਜਿਹਦੇ ਵਿੱਚ ਆਪਾਂ ਜਿਵੇਂ ਕਹਿ ਰਹੇ ਹਾਂ ਕਿ ਵੀ ਫਲੈਸ਼ ਪੁਆਇੰਟਸ ਆਏ ਹੋਏ ਆ, ਤੇ ਉਹ ਫਲੈਸ਼ ਪੁਆਇੰਟ ਕਦੀ ਯੂਕਰੇਨ 'ਚ ਆ ਗਿਆ, ਕਦੀ ਇੱਥੇ ਆ ਗਿਆ, ਕਦੀ ਕਿਤੇ ਹੋਰ ਆ ਗਿਆ, ਤਾਂ ਉਹ ਕਦੀ ਆਊਟਬਰਸਟ ਹੋ ਸਕਦੀ ਆ। ਤੇ ਇੱਥੇ ਕਿਉਂਕਿ ਇੱਕ ਹਿਸਟਰੀ ਰਹੀ ਆ ਕਰੂਸੇਡਸ ਦੀ, ਤੇ ਉਹ ਤੋਂ ਬਾਅਦ ਦੀ ਵੀ ਤੇ ਉਹ ਤੋਂ ਪਹਿਲਾਂ ਦੀ ਵੀ, ਕਿ ਵੀ ਦੋ ਰਿਲੀਜਨਸ ਇੱਕ ਦੂਜੇ ਨਾਲ ਕਲੈਸ਼ ਹੁੰਦੇ ਰਹੇ ਆ, ਤਾਂ ਅੱਜ ਉਹ ਫਾਲਟ ਲਾਈਨ ਬਿਲਕੁਲ ਕਲੀਅਰ ਆ ਤੇ ਉਹ ਦੁਬਾਰਾ ਉਹ ਕਲੈਸ਼ ਹੋ ਸਕਦਾ। ਉਹਦੇ 'ਚ ਤਕੜਾ ਤੇ
ਤਾਕਤਵਰ ਕੌਣ ਆ ਤੇ ਕਮਜ਼ੋਰ ਕੌਣ ਆ ਉਹ ਵੱਖਰੀ ਗੱਲ ਆ, ਬਟ ਉਹ ਫਲੈਸ਼ ਪੁਆਇੰਟ ਕਿਸੇ ਟਾਈਮ ਵੀ ਭੜਕ ਸਕਦਾ ਤੇ ਉਹ ਸਾਰੇ ਵਰਲਡ ਨੂੰ ਇਨਗਲਫ ਕਰ ਲੂ ਉਹਦੇ ਵਿੱਚ। ਇੱਕ ਤਾਂ ਉਹ ਖਤਰਾ ਜਿਹੜਾ ਆਪਣੇ ਸਾਹਮਣੇ ਆ। ਪਰ ਇਸ ਤੋਂ ਇਲਾਵਾ ਦੋ ਗੱਲਾਂ, ਹਾਂਜੀ, ਇਸ ਤੋਂ ਇਲਾਵਾ ਦੋ ਗੱਲਾਂ ਮੈਂ ਹੋਰ ਇੰਪੋਰਟੈਂਟ ਆ ਜਿਹੜੀਆਂ ਆਪਾਂ ਨੂੰ ਸਮਝਣੀਆਂ ਜ਼ਰੂਰੀ ਆ। ਪਹਿਲੀ ਗੱਲ ਤਾਂ ਇਹ ਬੜਾ ਕਲੀਅਰ ਹੋ ਗਿਆ ਕਿ ਜਿਹੜਾ ਵਰਲਡ ਆਰਡਰ ਪਿਛਲੇ 50, 60, 70 ਸਾਲਾਂ 'ਚ ਸਿਰਜਿਆ ਗਿਆ ਸੀ, ਜਿਹਦੇ ਵਿੱਚ ਬਹੁਤ ਨੈਸ਼ਨੈਲਿਟੀਜ਼ ਨੂੰ ਦਬਾਇਆ ਜਾ ਰਿਹਾ, ਛੋਟੀਆਂ ਛੋਟੀਆਂ ਨੈਸ਼ਨੈਲਿਟੀਜ਼ ਨੂੰ ਦਬਾਇਆ ਜਾ ਰਿਹਾ ਹੈ, ਉਹ ਹੁਣ ਅਗਾਂਹ ਜ਼ਿਆਦਾ ਦੇਰ ਚੱਲਣਾ ਨਹੀਂ। ਬਹੁਤ ਛੋਟੇ ਹੀ ਜਿਹੜੇ ਕਮਜ਼ੋਰ ਵੀ ਜਿਹੜੇ ਹੈਗੇ ਉਹ ਏਸਿਮੈਟ੍ਰਿਕ ਵਾਰਫੇਅਰ ਕਰਕੇ ਤਾਂ ਅੱਗੋਂ ਡਟਣ ਦੀ ਤਾਕਤ ਰੱਖਦੇ ਆ। ਰੂਸ ਦੇ ਅੱਗੇ ਯੂਕਰੇਨ ਡਟਿਆ ਹੋਇਆ, ਉਸੇ ਤਰੀਕੇ ਨਾਲ ਇਜ਼ਰਾਈਲ ਦੇ ਅੱਗੇ ਹਾਮਾਸ ਇੱਕ ਛੋਟੀ, ਉਹਦੇ ਕੰਪੈਰੇਟਿਵਲੀ ਬਹੁਤ ਛੋਟੀ ਤਾਕਤ ਆ, ਉਹ ਡਟੇ ਹੋਏ ਆ। ਯਮਨ 'ਚ ਹਾਊਥੀਜ਼ ਡਟੇ ਹੋਏ ਆ। ਮਤਲਬ ਬਹੁਤ ਜਗ੍ਹਾ ਇਹ ਜੇ ਫਲੈਸ਼ ਪੁਆਇੰਟਸ ਹੈਗੇ ਆ ਧਰਤੀ ਤੇ ਇਹ ਹੁਣ ਪਿੱਛੇ ਬਾਈਡਨ ਨੇ ਵੀ ਕਿਹਾ ਕਿ ਵੀ ਇਹ ਵਰਲਡ ਆਰਡਰ ਚੱਲਣਾ ਨਹੀਂ। ਰਸ਼ੀਆ ਨੇ ਵੀ ਰਿਸਪੌਂਡ ਕੀਤਾ ਕਿ ਹਾਂ ਇਹ ਵਰਲਡ ਆਰਡਰ ਆਊਟਡੇਟ ਹੋ ਚੁੱਕਿਆ ਤੇ ਆਪਾਂ ਉਹਦੇ ਆਊਟਕਮਸ ਵੇਖ ਰਹੇ ਉਸ ਆਊਟਡੇਟਡ ਵਰਲਡ ਆਰਡਰ ਦੇ। ਹੁਣ ਵੇਖੋ ਅਗਲਾ ਵਰਲਡ ਆਰਡਰ ਕਿਹੋ ਬਣਦਾ, ਉਹ ਅਮਰੀਕਾ ਸੈਂਟਰਿਕ ਬਣਦਾ, ਕਿਹੜਾ ਬਣਦਾ ਉਹਦੇ 'ਚ। ਤੀਸਰੀ ਗੱਲ ਜਿਹੜੀ ਵੱਡੀ ਆਪਾਂ ਨੂੰ ਸਮਝਣ ਦੀ ਲੋੜ ਆ, ਜਾਂ ਇਹ ਕਹਿ ਲਓ ਵੀ ਸਾਡੇ ਖਿੱਤੇ 'ਚ ਸਮਝਣ ਦੀ ਲੋੜ ਆ, ਇਹ ਕਿ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਮਾਈਨੋਰਿਟੀਜ਼ ਕਹਿ ਕੇ ਕਿਸੇ ਨੂੰ, ਛੋਟੀਆਂ ਨੈਸ਼ਨੈਲਿਟੀਜ਼ ਕਹਿ ਕੇ ਕਿਸੇ ਨੂੰ, ਇਹ ਕਹਿ ਕੇ ਕਿ ਤਾਂ ਕੁਛ ਵੀ ਨਹੀਂ, ਬੜੀ ਸਮਾਲ ਪਰਸੈਂਟੇਜ ਹੈਗੀ ਆ, ਉਹਨਾਂ ਦੀਆਂ ਐਸਪੀਰੇਸ਼ਨਸ ਨੂੰ ਨਹੀਂ ਦਬਾ ਸਕਦੇ, ਉਹਨਾਂ ਦੇ ਵਸੀਲਿਆਂ ਨੂੰ ਨਹੀਂ ਖੋ ਸਕਦੇ। ਤੁਹਾਨੂੰ ਉਹਦੇ ਕੌਨਸੀਕੁਐਂਸਸ ਭੁਗਤਣੇ ਪੈਣਗੇ ਤੇ ਉਹ ਇੰਨੇ ਭਾਰੇ ਕੌਨਸੀਕੁਐਂਸਸ ਹੋ ਸਕਦੇ ਆ ਕਿ ਉਹ ਤੁਹਾਡੀ ਹੋਂਦ ਨੂੰ ਹੀ ਖਤਰਾ ਖੜਾ ਕਰ ਦੇਣਗੇ। ਸੋ ਇਹ ਤਿੰਨ ਲੈਵਲਸ ਤੇ ਉਹਦੇ ਚ ਕੁਝ ਲਰਨਿੰਗਸ ਵੀ ਆ ਵੱਡੀਆਂ ਤਾਕਤਾਂ ਵਾਸਤੇ ਜਾਂ ਜਿਹੜੀਆਂ ਸਪਰੈਸ਼ਨ ਕਰ ਰਹੀਆਂ ਉਹਨਾਂ ਵਾਸਤੇ, ਤੇ ਦੂਸਰਾ ਇੱਕ ਸੰਭਾਵੀ ਖਤਰਾ ਵੀ ਖੜਾ ਹੈ ਕਿ ਜੇ ਫਲੈਸ਼ ਪੁਆਇੰਟ ਵੱਧ ਗਿਆ ਤਾਂ ਕਿਤੇ ਜ਼ਿਆਦਾ ਹੀ ਨਾ ਖਿਲਰ ਜੇ ਖੇਡ। ਤੁਹਾਨੂੰ ਲੱਗਦਾ ਵੀ ਜਿਹੜੀ ਇਹ ਸਾਰੀ ਸਿਚੁਏਸ਼ਨ ਹੁਣ ਜਿਵੇਂ ਅਨਫੋਲਡ ਹੋਈ ਹੈ ਤੇ ਜਿਹੜਾ ਇੱਕ ਪਬਲਿਕ ਓਪੀਨੀਅਨ ਬਣਿਆ ਆ ਤੇ ਓਵਰਆਲ ਇੱਕ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਿਲਡ ਹੋ ਰਿਹਾ ਵੀ ਇਹ ਕੋਈ ਗੱਲ ਜਿਹੜੀ ਸੀਜ਼ ਫਾਇਰ ਵੱਲ ਨੂੰ ਜਾ ਸਕਦੀ ਹੈ ਜਾਂ ਇਹਦੇ ਵਿੱਚੋਂ ਇਹ ਸਿਚੁਏਸ਼ਨ ਜਿਹੜੀ ਹੈ ਡੀਐਸਕੇਲੇਟ ਹੋ ਸਕਦੀ ਹੈ, ਕਿਉਂਕਿ ਜੇ ਨਹੀਂ ਹੁੰਦੀ ਤੇ ਅੱਗੇ ਜਿਹੜਾ ਇਹਦਾ ਇੰਪੈਕਟ ਹੈ ਜਾਂ ਇੰਟਰਨੈਸ਼ਨਲੀ ਵੀ ਇਹਦੀਆਂ ਜਿਹੜੀਆਂ ਰੈਮੀਫਿਕੇਸ਼ਨਸ ਨੇ ਉਹ ਬਹੁਤ ਘਾਤਕ ਹੋਣਗੀਆਂ। ਨਹੀਂ, ਡੀਐਸਕੇਲੇਸ਼ਨ ਦੀ ਤਾਂ ਪੱਕਾ ਗੱਲ ਚੱਲਦੀ ਪਈ ਹੋਗੀ ਜੀ। ਵੈਰੀ ਫੈਕਟ ਕਿ ਇਜ਼ਰਾਈਲ ਅੰਦਰ ਨਹੀਂ ਵੜ ਰਿਹਾ, ਗਰਾਊਂਡ ਅਟੈਕ ਨਹੀਂ ਕਰ ਰਿਹਾ, ਇਹਦਾ ਮਤਲਬ ਡੀਐਸਕੇਲੇਸ਼ਨ ਦੀ ਗੱਲ ਚੱਲ ਰਹੀ ਆ। ਉਹ ਵੀ ਹੋਸਟੇਜਸ ਛੱਡ ਰਹੇ ਆ, ਇਹਦਾ ਮਤਲਬ ਕੋਈ ਟਰੈਕ ਟੂ ਡਿਪਲੋਮੇਸੀ ਦੀ ਗੱਲ ਕਿਤੇ ਨਾ ਕਿਤੇ ਚੱਲ ਰਹੀ ਆ। ਹੁਣ ਜਿਹੜਾ ਸਾਹਮਣੇ ਤੁਹਾਨੂੰ ਵਿਜ਼ੀਬਲ ਹੁੰਦਾ ਉਹ ਰਿਟੋਰਿਕ ਹੁੰਦਾ ਹੈ ਨਾ, ਕਿ ਜਿਹੜੇ ਦਬਕੇ ਮਾਰਦੇ ਆ ਆਪਾਂ, ਦਬਕਾੜੇ ਮਾਰਦੇ ਆ, ਠੀਕ ਆ, ਉਹ ਕਈ ਵਾਰੀ ਆਪਦੇ ਲੋਕਾਂ ਵਾਸਤੇ ਵੀ ਹੁੰਦੇ ਆ ਜਿੰਨਾ ਕਿ ਬਾਹਰਲਿਆਂ ਵਾਸਤੇ ਵੀ ਹੈਗੇ ਆ। ਮਤਲਬ ਜਿਵੇਂ ਉਹਨੇ ਇਜ਼ਰਾਈਲ ਦੇ ਇੱਕ ਮਿਨਿਸਟਰ ਨੇ ਕਿਹਾ ਕਿ ਅਸੀਂ ਦੁਨੀਆ ਦੇ ਨਕਸ਼, ਮਤਲਬ ਇਹਨਾਂ ਦਾ ਫੇਸ ਹੀ ਖਤਮ ਕਰ ਦਾਂਗੇ, ਈਰਾਨ ਦੇ ਵੱਡੇ ਲੀਡਰਸ ਨੂੰ ਤਬਾਹ ਕਰ ਦਾਂਗੇ ਜੇ ਇਹਨਾਂ ਨੇ ਕੋਸ਼ਿਸ਼ ਕੀਤੀ। ਹੁਣ ਇਹਨੂੰ ਆਪਾਂ ਪਲੇਇੰਗ ਟੂ ਦੀ ਗੈਲਰੀ ਕਹਿ ਸਕਦੇ। ਇਹ ਈਰਾਨ ਨੂੰ ਘੱਟ ਸੁਣਾਉਣ ਵਾਸਤੇ ਹੈਗਾ, ਇਹ ਉਹਨੇ ਆਪਦੀ ਪਬਲਿਕ ਨੂੰ ਜ਼ਿਆਦਾ ਸੁਣਾਇਆ। ਸੋ ਹੋ ਸਕਦਾ ਕੁਝ ਸਮਝੌਤੇ ਦੀ ਗੱਲ ਚੱਲ ਰਹੀ ਹੋਵੇ ਤਾਂ ਉਹ ਇੱਕ ਪੋਜੀਸ਼ਨ ਲੈਣਗੇ ਜਿਹਦੇ ਵਿੱਚ ਉਹਨਾਂ ਦੀ ਵਿਕਟਰੀ ਨਜ਼ਰ ਆਵੇ ਉਹਨਾਂ ਨੂੰ, ਤੇ ਉਹ ਡੈਫੀਨੇਟਲੀ ਚੱਲ ਰਹੀ ਹੋਊਗੀ। ਐਸਕੇਲੇਸ਼ਨ ਜੇ ਹੋ ਜਾਂਦੀ ਆ ਬਹੁਤ ਜ਼ਿਆਦਾ ਤਾਂ ਐਸਕੇਲੇਸ਼ਨ ਦੇ ਵਿੱਚ ਠੀਕ ਆ, ਇੱਕ ਦਬਦਬਾ ਕਾਇਮ ਕਰਨ ਵਾਸਤੇ ਅਮਰੀਕਾ ਕੋਸ਼ਿਸ਼ ਦਿਖਾ ਸਕਦਾ ਕਿ ਵੀ ਮੈਂ ਅਸੀਂ ਦੱਬ ਹੀ ਲਏ ਅਖੀਰ ਤੇ ਡਰ ਪਾਤਾ, ਪਰ ਇਵੈਂਚੁਅਲੀ ਉਹਦਾ ਜਿਹੜਾ ਅਮਰੀਕਾ ਸੈਂਟਰਿਕ ਵਰਲਡ ਆਰਡਰ ਉਹ ਕ੍ਰੀਏਟ ਕਰਨਾ ਚਾਹੁੰਦਾ ਉਹਦੇ ਉੱਤੇ ਭਾਰੀ ਸੱਟ ਹੋਊਗੀ। ਉਹਦਾ ਜਿਹੜਾ ਫ੍ਰੀ ਸਪੀਚ ਤੇ ਆਪਣਾ ਓਪਨ ਸੁਸਾਇਟੀਜ਼ ਆ ਰਹੀਆਂ ਜਿਹੜੀਆਂ ਗੱਲਾਂ ਕਰਦੇ ਆ ਉਹ ਬਿਲਕੁਲ ਇੱਕਦਮ ਮਤਲਬ ਉਹ ਬਿਲਕੁਲ ਖੋਖਲੀਆਂ ਗੱਲਾਂ ਲੱਗਣਗੀਆਂ। ਸੋ ਮੋਰਲ ਸਟਰੈਂਥ ਤੋਂ ਬਗੈਰ ਜਾਂ ਕਿਸੇ ਆਈਡੀਓਲੋਜੀਕਲ ਸਟਰੈਂਥ ਤੋਂ ਬਗੈਰ ਕਿਸੇ ਤਰੀਕੇ ਦਾ ਵਰਲਡ ਆਰਡਰ ਕ੍ਰੀਏਟ ਨਹੀਂ ਕੀਤਾ ਜਾ ਸਕਦਾ, ਕੋਈ ਇੰਪਾਇਰ ਨਹੀਂ ਕ੍ਰੀਏਟ ਕੀਤਾ ਜਾ ਸਕਦਾ ਤੇ ਨਾ ਹੀ ਉਹ ਜਿਉਂਦਾ ਰਹੂਗਾ। ਚਾਹੇ ਈਵਨ ਹਿਸਟਰੀ 'ਚ ਵੀ ਜਿਹੜੇ ਇੰਪਾਇਰਸ ਕ੍ਰੀਏਟ ਹੋਏ ਆ ਉਹਨਾਂ ਦੇ ਵਿੱਚ ਜਿਹੜੇ ਉਹ ਐਕਸ਼ਨ ਚਾਹੇ ਗਲਤ ਜਾਂ ਸਹੀ ਕਰਨ ਉਹ ਅੱਡ ਗੱਲ ਆ, ਪਰ ਉਹਨਾਂ ਦੀ ਇੱਕ ਆਈਡੀਓਲੋਜੀਕਲ ਸਟਰੈਂਥ ਰਹਿੰਦੀ ਆ ਹਮੇਸ਼ਾ। ਫੋਰ ਐਗਜ਼ਾਮਪਲ ਜੇ ਮੁਗਲ ਸੀਗੇ ਉਹ ਨਿਆਂ ਦੇਣਾ ਆਪਦਾ ਇੱਕ ਫਰਜ਼ ਸਮਝਦੇ ਸੀ। ਜਦੋਂ ਨਿਆਂ ਦੇਣਾ ਬੰਦ ਹੋ ਗਏ, ਜਦੋਂ ਉਹਨਾਂ ਨੇ ਵੇਖੋ ਧਾਰਮਿਕ ਬੰਦਿਆਂ ਦੇ ਵੀ ਖੂਨ ਡੋਲ ਤੇ ਤਾਂ ਉਹ ਰਾਜ ਹੌਲੀ ਹੌਲੀ ਖਤਮ ਹੋ ਗਿਆ, ਚਾਹੇ ਕਿੰਨਾ ਵੀ ਤਾਕਤਵਰ ਸੀ। ਇਸੇ ਤਰ੍ਹਾਂ ਅੰਗਰੇਜ਼ ਜਿਹੜਾ ਹੈਗਾ ਉਹ ਵਾਈਟ ਮੈਨਸ ਬਰਡਨ ਲੈਂਦਾ ਸੀ ਕਿ ਅਸੀਂ ਸਿਵਲਾਈਜ਼ ਕਰਨਾ ਹੈ ਵਰਲਡ ਨੂੰ, ਚਾਹੇ ਉਹਦੇ ਆੜ ਚੋਂ ਉਹ ਵੀ ਕਰਦੇ, ਪਰ ਜਦੋਂ ਉਹ ਖਤਮ ਹੋ ਗਿਆ ਤਾਂ ਮੋਰਲ ਸਟਰੈਂਥ ਜਾਂ ਆਈਡੀਓਲੋਜੀਕਲ ਸਟਰੈਂਥ ਖਤਮ ਹੋ ਗਈ, ਉਹ ਤਬਾਹ ਹੋ ਗਿਆ। ਅਮਰੀਕਾ ਨੂੰ ਵੀ ਇਹ ਵੇਖਣਾ ਪਊਗਾ ਕਿ ਜੇ ਉਹ ਫ੍ਰੀ ਸੋਸਾਇਟੀ ਫ੍ਰੀ ਸਪੀਚ ਦੀਆਂ ਗੱਲਾਂ ਕਰਦਾ ਤਾਂ ਉਹ ਇਸ ਤੇ ਕੁਐਸਚਨ ਮਾਰਕਸ ਜਿਹੜੇ ਹੋਣਗੇ ਬੜੇ ਖਤਰਨਾਕ ਹੋਣਗੇ।
ਬਰਾੜ ਸਾਹਿਬ, ਇਸ ਸਾਰੇ ਕਨਫਲਿਕਟ ਦੇ ਵਿੱਚ ਤੁਸੀਂ ਭਾਰਤ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਇੰਡੀਆ ਨੇ ਪਹਿਲਾਂ ਜਦੋਂ ਪਹਿਲੀ ਸੱਟੇ ਗੱਲ ਇਹ ਕਨਫਲਿਕਟ ਹੁੰਦਾ ਹੈ ਤੇ ਉਹਨਾਂ ਨੇ ਸਿੱਧਾ ਇਜ਼ਰਾਈਲ ਦੀ ਸਪੋਰਟ ਕੀਤੀ ਹੈ। ਇਜ਼ਰਾਈਲ ਦੀ ਸਪੋਰਟ ਕਰਨ ਤੋਂ ਬਾਅਦ ਇੱਕ ਬੈਕਲੈਸ਼ ਵੀ ਮਿਲਿਆ, ਹੋਰ ਵੀ ਉਹ ਹੋਇਆ, ਤੇ ਜਿਵੇਂ ਸਿਚੁਏਸ਼ਨ ਅਗਾਂਹ ਤੁਰ ਰਹੀ ਹੈ, ਅਨਫੋਲਡ ਹੋ ਰਹੀ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਇੰਡੀਆ ਦਾ ਵੀ ਜਿਹੜਾ ਸਟੈਂਡ ਹੈ ਉਹ ਕਿਤੇ ਨਾ ਕਿਤੇ ਬਦਲਦਾ ਨਜ਼ਰ ਆਉਂਦਾ ਹੈ। ਫਲਸਤੀਨ ਨੂੰ ਏਡ ਵੀ ਭੇਜੀ ਹੈ ਤੇ ਨਾਲ ਹੀ ਨਾਲ ਜਿਹੜਾ ਇੱਕ ਨਿਊਟਰਲ ਜਿਹਾ ਪੱਖ ਰੱਖਣ ਦੀ ਗੱਲ ਹੁੰਦੀ ਹੈ, ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਕਿੱਥੇ ਖੜਾ ਹੈ ਇਸ ਵਕਤ? ਇੰਡੀਆ ਨਾ ਜੀ ਜਿਹੜਾ ਹੈਗਾ ਉਹ ਪਿਛਲੇ ਕੁਝ ਸਮੇਂ ਤੋਂ ਜੇ ਤੁਸੀਂ ਵੇਖੋ ਉਹ ਕੋਈ ਆਈਡੀਓਲੋਜੀਕਲ ਡਿਪਲੋਮੇਸੀ ਨਹੀਂ ਕਰ ਰਿਹਾ, ਉਹ ਟ੍ਰਾਂਜੈਕਸ਼ਨਲ ਡਿਪਲੋਮੇਸੀ ਕਰ ਰਿਹਾ ਬਹੁਤ ਜ਼ਿਆਦਾ, ਕਿ ਵੀ ਜਿੱਥੋਂ ਕਿਤੋਂ ਤੇਲ ਮਿਲ ਰਿਹਾ, ਜਿੱਥੋਂ ਕਿਤੋਂ ਕੁਝ ਮਿਲ ਰਿਹਾ, ਕਦੀ ਇਸ ਕੈਂਪ 'ਚ ਕਦੀ ਉਸ ਕੈਂਪ 'ਚ। ਇੱਕ ਪਾਸੇ ਉਹ ਕੁਆਡ ਸਾਈਨ ਕਰਦਾ ਜਿੱਥੇ ਉਹ ਫ੍ਰੀ ਸੁਸਾਇਟੀਜ਼ ਦੇ ਨਾਲ ਫ੍ਰੀ ਗੁੱਡ ਗਵਰਨੈਂਸ ਦੀਆਂ ਗੱਲਾਂ ਕਰਦਾ, ਗੁੱਡ ਕੰਡਕਟ ਦੀਆਂ ਗੱਲਾਂ ਕਰਦਾ, ਦੂਜੇ ਪਾਸੇ ਉਹ ਅਥਾਰਟੇਰੀਅਨ ਰੂਲ ਆਪਦੇ ਦੇਸ਼ ਦੇ ਵਿੱਚ ਦੇ ਰਿਹਾ। ਤਾਂ ਇਹ ਉਹਦੀ ਤਾਂ ਪਿਓਰਲੀ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਇਹ ਇੱਕ ਪਾਸੇ ਸ਼ੁਰੂ ਹੁੰਦੀ ਹੈ ਜਦੋਂ ਗੱਲ, ਤਾਂ ਉਹ ਇਜ਼ਰਾਈਲ ਦੇ ਬਿਲਕੁਲ ਠੋਕ ਕੇ ਪਿੱਛੇ ਖੜ ਜਾਂਦਾ, ਫਿਰ ਸਮਾਂ ਟੱਪਦਾ ਤਾਂ ਫਲਸਤੀਨ ਦੇ ਹੱਕ 'ਚ ਹੋ ਜਾਂਦਾ, ਉਹਨੂੰ ਹਿਊਮੈਨਿਟੇਰੀਅਨ ਏਡ ਵੀ ਭੇਜਣ ਲੱਗ ਜਾਂਦਾ। ਸੋ ਇਹ ਪਿਓਰਲੀ ਜਿਹਨੂੰ ਕਹਿੰਦੇ ਨਾ ਆਪਾਂ ਟ੍ਰਾਂਜੈਕਸ਼ਨਲ ਡਿਪਲੋਮੇਸੀ ਹੈ। ਟ੍ਰਾਂਜੈਕਸ਼ਨਲ ਡਿਪਲੋਮੇਸੀਜ਼ ਬਹੁਤ ਖਤਰਨਾਕ ਹੁੰਦੀਆਂ ਕੰਟਰੀਜ਼ ਵਾਸਤੇ, ਕਿਉਂਕਿ ਉਹ ਤੁਹਾਡਾ ਇਹਦਾ ਮਤਲਬ ਕੋਈ ਪਾਏਦਾਰ ਸਟੈਂਡ ਨਹੀਂ ਰਿਹਾ, ਤੁਸੀਂ ਘੰਟੇ ਬਾਅਦ ਬਦਲਣ ਲੱਗ ਗਏ, ਤੇ ਜਦੋਂ ਆਏ ਬਦਲਣ ਲੱਗ ਜਾਂਦੇ ਹੋ ਤੁਸੀਂ ਕੁਝ ਦਿਨਾਂ ਦੇ ਵਿੱਚ ਹੀ, ਤਾਂ ਉਹ ਬੜਾ ਖਤਰਨਾਕ ਹੁੰਦਾ ਹੈ। ਦੂਸਰੀ ਲਰਨਿੰਗ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਇੰਡੀਕੇਟ ਕੀਤੀ ਸੀ, ਜਿਹੜੇ ਭਾਰਤ ਵਰਗੇ ਖਿੱਤਿਆਂ ਨੂੰ ਜਾਂ ਵੱਡੇ ਚੀਨ ਨੂੰ ਜਾਂ ਭਾਰਤ ਨੂੰ ਜਾਂ ਹੋਰ ਵੀ ਜੇ ਐਡੇ ਵੱਡੇ ਕੋਈ ਮੁਲਕ ਆ, ਉਹਨਾਂ ਨੂੰ ਇਹ ਸਮਝਣਾ ਪਊਗਾ ਕਿ ਤੁਸੀਂ ਕਿਸੇ ਵੀ ਸਮਾਲ ਨੈਸ਼ਨੈਲਿਟੀਜ਼ ਨੂੰ ਆਏ ਨਹੀਂ ਦਬਾ ਸਕਦੇ। ਜਿਵੇਂ ਚੀਨ ਨੂੰ ਉਗਰਜ਼ ਨੂੰ ਦਬਾ ਰਿਹਾ ਜਾਂ ਤਿੱਬਤੀਅਨਸ ਨੂੰ ਦਬਾ ਰਿਹਾ, ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਮਾਈਨੋਰਿਟੀਜ਼ ਦੀ ਜਿਹੜੀ ਹਾਲਾਤ ਆ ਉਹ ਟਫ ਹੈਗੇ ਆ, ਤਾਂ ਉਹਨਾਂ ਦੇ ਵਸੀਲੇ, ਉਹਨਾਂ ਦੇ ਹਾਲਾਤਾਂ ਨੂੰ ਤੁਸੀਂ ਆਏ ਨਹੀਂ ਦਬਾ ਸਕੋਗੇ। ਉਹਦੀ ਵੀ ਇੱਕ ਲਿਮਿਟੇਸ਼ਨਸ ਹੁੰਦੀਆਂ, ਤੇ ਜਦੋਂ ਉਹ ਲਿਮਿਟਸ ਨੂੰ ਕ੍ਰਾਸ ਕਰੋਗੇ ਤੁਸੀਂ, ਜਾਂ ਉਹਨਾਂ ਨੂੰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰੋਗੇ, ਜਾਂ ਉਹ ਅਨਬੀਅਰੇਬਲ ਹੋ ਗਈਆਂ, ਤਾਂ ਉਹ ਹਿੱਟ ਬੈਕ ਕਰਨਗੇ। ਜਿਵੇਂ ਹੁਣ ਮਨੀਪੁਰ ਦੇ ਵਿੱਚ ਮੈਤੀਜ਼ ਦਾ ਤੇ ਕੁਕੀਜ਼ ਦਾ ਰੌਲਾ ਪਿਆ, ਉਹਨੂੰ ਵੀ ਤੁਸੀਂ ਜ਼ਿਆਦਾ ਨਹੀਂ, ਮਤਲਬ ਇੱਕ ਐਕਸਟੈਂਟ ਤੱਕ ਜਾ ਸਕਦੇ ਹੋ। ਰਾਦਰ ਆਉਣ ਵਾਲਾ ਸਮਾਂ ਜਿਹੜਾ ਹੈਗਾ, ਆਉਣ ਵਾਲਾ ਜਿਹੜਾ ਟਾਈਮ ਆ, ਉਹਦੇ ਵਿੱਚ ਤੁਹਾਨੂੰ ਇੱਕ ਪੀਸਫੁਲ ਕੋਐਗਜ਼ਿਸਟੈਂਸ ਕਰਨੀ ਪਊਗੀ, ਜਿਹਦਾ ਜੋ ਵਸੀਲਾ, ਜਿਹਦੀ ਜੋ ਚੀਜ਼ ਆ ਉਹ ਉਹਨੂੰ ਦੇਣੀ ਪਊਗੀ। ਉਹ ਜ਼ਿਆਦਾ ਦੇਰ ਇਹ ਵਰਲਡ ਆਰਡਰ, ਤਾਂ ਹੀ ਵਰਲਡ ਆਰਡਰ ਚੇਂਜ ਕਰਨ ਦੀ ਗੱਲਾਂ ਹੋ ਰਹੀਆਂ ਨਾ, ਕਿ ਵੀ ਸ਼ਾਂਤੀ ਕਿਵੇਂ ਹੋਵੇ, ਪੀਸਫੁਲ ਕਿਵੇਂ ਹੋਵੇ ਕੋਐਗਜ਼ਿਸਟੈਂਸ। ਪੀਸਫੁਲ ਤਾਂ ਹੀ ਹੋਊਗੀ ਜੇ ਹਰੇਕ ਦਾ ਰਾਈਟ ਹਰੇਕ ਨੂੰ ਮਿਲੂਗਾ। ਬਰਾੜ ਸਾਹਿਬ, ਇੰਡੀਆ ਇਸ ਵਕਤ ਜਿਵੇਂ ਐਕਟ ਤੇ ਰਿਐਕਟ ਕਰ ਰਿਹਾ, ਕਿਵੇਂ, ਮਤਲਬ ਇੰਡੀਆ ਦੇ ਪਰਸਪੈਕਟਿਵ ਤੋਂ ਇੰਡੀਆ ਕਿਵੇਂ ਦੇਖ ਰਿਹਾ? ਤੁਹਾਨੂੰ ਲੱਗਦਾ ਵੀ ਇਹ ਸਮਝਿਆ ਜਾ ਰਿਹਾ ਹੈ ਕਿ ਇੱਕ ਸਿਚੁਏਸ਼ਨ ਨੂੰ ਲੈ ਕੇ ਜਾਂ ਸਿੱਖਾਂ ਦੇ ਸਵਾਲ ਨੂੰ ਲੈ ਕੇ ਇੰਡੀਆ ਦੇ ਉੱਤੇ ਇੱਕ ਵੱਡਾ ਸਵਾਲ ਬਣਿਆ ਹੋਇਆ ਸੀ, ਇੰਟਰਨੈਸ਼ਨਲੀ ਉਹਨੂੰ ਜਵਾਬਦੇਹ ਬਣਾਇਆ ਜਾ ਰਿਹਾ ਸੀ, ਤੇ ਹੁਣ ਇੰਡੀਆ ਨੂੰ ਇਹ ਲੱਗਦਾ ਹੈ ਕਿ ਨਹੀਂ, ਅਮਰੀਕਾ ਜਿਹੜਾ ਆ ਉਹ ਇਸ ਮਿਡਲ ਈਸਟ ਦੇ ਕਨਫਲਿਕਟ ਦੇ ਵਿੱਚ ਫਸ ਗਿਆ ਆ ਤੇ ਅਸੀਂ ਆਫ ਦਾ ਹੁੱਕ ਹੋ ਗਏ ਆ? ਨਹੀਂ, ਆਫ ਦਾ ਹੁੱਕ ਵਾਲੀ ਤਾਂ ਗੱਲ ਨਹੀਂ ਹੁੰਦੀ ਜੀ, ਇਹ ਕਿਹੜਾ ਕੋਈ ਆਏ ਤਾਂ ਹੁੰਦਾ ਨਹੀਂ। ਹਾਂ, ਡੈਫੀਨੇਟਲੀ ਉਹ ਟਾਈਮ ਕੰਜ਼ਿਊਮਿੰਗ ਹੋਊਗਾ, ਤੇ ਉਹ ਮੋਮੈਂਟਰਲੀ ਇੱਕ ਵਾਰੀ ਲੋਕਾਂ ਦਾ ਫੋਕਸ ਉਸ ਤੋਂ ਜ਼ਰੂਰ ਸ਼ਿਫਟ ਹੋ ਜਾਂਦਾ ਕਿ ਵੀ ਲੋਕ ਹੋਰ ਪਾਸੇ ਧਿਆਨ ਦੇ ਦਿੰਦੇ ਆ। ਪਰ ਮੇਰਾ ਖਿਆਲ ਇੰਡੀਆ ਉਸ ਕੰਮ ਤੇ ਲੱਗਿਆ ਹੋਇਆ ਹੀ ਆ ਆਪਦੇ ਰਿਲੇਸ਼ਨਸ਼ਿਪਸ ਨੂੰ ਠੀਕ ਕਰਨ ਵਾਸਤੇ। ਜਿਹੜਾ ਉਹਨਾਂ ਨੇ ਪਹਿਲਾਂ ਬਹੁਤ ਸੀਵੀਅਰ ਸਟੈਪਸ ਲਏ ਸੀਗੇ, ਕਿ ਜਿਵੇਂ ਕੈਨੇਡਾ ਦੇ ਹਰ ਤਰ੍ਹਾਂ ਦਾ ਵੀਜ਼ਾ ਹੀ ਬੰਦ ਕਰਤਾ ਸੀ, ਉਹ ਅੱਜ ਉਹਨਾਂ ਨੇ ਉਹਨੂੰ ਰੋਲ ਬੈਕ ਕਰਨਾ ਸ਼ੁਰੂ ਕਰਤਾ। ਉਹ ਹੁਣ ਇੱਕੋ ਦਿਨ ਤਾਂ ਉਹਨੂੰ ਰੋਲ ਬੈਕ ਨਹੀਂ ਕਰ ਸਕਦੇ, ਬਿਕੋਜ਼ ਫੇਸ ਸੇਵਿੰਗ ਵੀ ਚਾਹੀਦੀ ਹੁੰਦੀ ਆ। ਤਾਂ ਇੱਕ ਸਟੈਪ ਤੱਕ ਦਾ ਹੁਣ ਰੋਲ ਬੈਕ ਕਰ ਲਿਆ, ਥੋੜੀ ਦੇਰ ਬਾਅਦ ਹੋਰ ਰੋਲ ਬੈਕ ਕਰ ਲੈਣਗੇ। ਉਹ ਇੱਕ ਵਨ ਸਾਈਡਡ ਐਕਸ਼ਨ ਸੀ। ਇਹਦਾ ਮਤਲਬ ਕਿਤੇ ਨਾ ਕਿਤੇ ਇੰਡੀਆ ਵੀ ਸਕੰਬ ਕਰ ਗਿਆ ਉਸ ਪ੍ਰੈਸ਼ਰ ਤੇ ਉਹਨੇ ਉਹ ਰੋਲ ਬੈਕ ਕਰ ਲਿਆ। ਹਾਲਾਂਕਿ ਜਿਹੜਾ ਕੈਨੇਡਾ ਦਾ ਸਟੈਂਡ ਹੈਗਾ ਆਪਦਾ ਇਸ ਪਰਟੀਕੂਲਰ ਜਿਹੜਾ ਇਸ਼ੂ ਚੱਲ ਰਿਹਾ ਸੀ, ਉਹਦੇ ਉੱਤੇ ਉਹਨੇ ਆਪਦਾ ਸਟੈਂਡ ਨੂੰ ਕੋਈ ਵੀ ਉਹਦੇ ਚ ਕੋਈ ਉਹਨੂੰ ਓਪਨਲੀ ਕੋਈ ਮਾਫੀ ਨਹੀਂ ਦਿੱਤੀ, ਕੋਈ ਉਹਦੇ ਚ ਉਹਨੂੰ ਵੀਕ ਨਹੀਂ ਕੀਤਾ। ਉਹਨੇ ਉੱਥੇ ਹੀ ਦਾ ਉੱਥੇ ਹੀ ਖੜਾ ਹੈ। ਸੋ ਉਹ ਆਫ ਦਾ ਹੁੱਕ ਵਾਲੀ ਗੱਲ ਨਹੀਂ। ਹਾਂ, ਤੁਹਾਨੂੰ, ਮੈਨੂੰ ਜਾਂ ਲੋਕਾਂ ਨੂੰ ਉਹ ਨਜ਼ਰ ਨਹੀਂ ਆ ਰਿਹਾ ਸਾਹਮਣੇ, ਬਿਕੋਜ਼ ਸੋਸ਼ਲ ਮੀਡੀਆ ਤੇ ਨਿਊਜ਼ਪੇਪਰਸ ਤੇ ਪਬਲਿਕ ਜਿਹੜੀ ਸਪੇਸ ਆ ਉਹਦੇ ਵਿੱਚ ਹੋਰ ਮੈਟਰਸ ਇੰਪੋਰਟੈਂਟ ਹੋ ਗਏ। ਬਰਾੜ ਸਾਹਿਬ, ਇਸ ਸਾਰੇ ਨੂੰ ਸਿੱਖ ਪਰਸਪੈਕਟਿਵ ਤੋਂ ਕਿਵੇਂ ਦੇਖਿਆ ਜਾਵੇ? ਜਿਵੇਂ ਭਾਰਤ ਦੀ ਗੱਲ ਹੋਈ ਹੈ, ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਗੱਲ ਹੈ, ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਜੇ ਵਰਲਡ ਆਰਡਰ ਚੇਂਜ ਹੁੰਦਾ ਤੇ ਉਹਦੇ ਵਿੱਚ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਜਾਂ ਜਿਹੜੇ ਹੋਰ
ਕੌਮਾਂ ਦੁਨੀਆ ਭਰ ਦੇ ਵਿੱਚ ਵਸਦੀਆਂ ਨੇ ਜਿਨ੍ਹਾਂ 'ਤੇ ਤਸ਼ੱਦਦ ਹੋ ਰਿਹਾ ਹੈ ਜਾਂ ਜਿਨ੍ਹਾਂ ਨੂੰ ਦੱਬ ਕੇ ਰੱਖਿਆ ਹੋਇਆ, ਉਹਨਾਂ ਦੀ ਸੇ ਜਿਹੜੀ ਹੈ ਉਹ ਵੱਧ ਸਕਦੀ ਹੈ। ਅਤੇ ਉਸ ਹਵਾਲੇ ਨਾਲ ਸਿੱਖਾਂ ਦੇ ਪਰਸਪੈਕਟਿਵ ਤੋਂ ਇਸ ਸਿਚੁਏਸ਼ਨ ਨੂੰ ਕਿਵੇਂ ਦੇਖਿਆ ਜਾ ਰਿਹਾ? ਦੇਖੋ ਜੀ, ਸਿੱਖ ਪਰਸਪੈਕਟਿਵ ਤਾਂ ਬਹੁਤ ਸਿੰਪਲ ਹੋਣਾ ਚਾਹੀਦਾ ਹੈ, ਕੋਈ ਜ਼ਿਆਦਾ ਨਹੀਂ ਆਪਾਂ ਨੂੰ ਵੇਖਣਾ ਚਾਹੀਦਾ। ਸਿੱਖ ਗੁਰੂਆਂ ਨੇ ਸਾਨੂੰ ਇੱਕੋ ਹੀ ਸੇਧ ਦਿੱਤੀ ਆ ਕਿ ਜਰਵਾਣੇ ਦੀ ਭਖਿਆ ਕਰਨਾ ਤੇ ਮਜਲੂਮ ਦੀ ਰੱਖਿਆ ਕਰਨੀ, ਹਨਾ। ਆਪਾਂ ਜਿਹਦੇ ਤੇ ਵੀ ਜ਼ੁਲਮ ਹੋ ਰਿਹਾ ਉਹਦੇ ਰਸਤੇ ਹੱਕ ਚ ਨਾ ਹਾਂ ਦਾ ਨਾਰਾ ਮਾਰਨਾ ਚਾਹੀਦਾ ਹੈ। ਸਾਨੂੰ ਜਿਸ ਤਰੀਕੇ ਦੀ ਟ੍ਰਾਂਜੈਕਸ਼ਨਲ ਡਿਪਲੋਮੈਸੀ ਹੋਰ ਦੇਸ਼ ਕਰ ਰਹੇ ਆ ਜਾਂ ਜਿਹੜੇ ਵੀ ਮੁਲਕ ਕਰ ਰਹੇ ਆ, ਉਹਦੀ ਬਜਾਏ ਸਿੱਖਾਂ ਨੂੰ ਬੜਾ ਕਲੀਅਰ ਆਪਦੇ ਸਿਧਾਂਤਕ ਸਟੈਂਡ ਤੇ ਖੜਨਾ ਚਾਹੀਦਾ, ਪਹਿਲੀ ਗੱਲ। ਦੂਸਰੀ ਗੱਲ, ਵੈਸਟ ਦੇ ਹੱਕ ਚ ਜੇ 4 ਬਿਆਨ ਦੇ ਦੋਗੇ ਤੇ 2 ਬਿਆਨ ਨਹੀਂ ਦਿਓਗੇ ਤਾਂ ਉਹਨੇ ਤੁਹਾਨੂੰ ਕੋਈ ਕੁਛ ਪਲੇਟ ਚ ਪਾ ਕੇ ਨਹੀਂ ਦੇਣਾ। ਵੈਸਟ ਦਾ ਤਾਂ ਬਹੁਤ ਕਲੀਅਰ ਆਪਣੇ ਸਾਹਮਣੇ ਹੀ ਆ ਗਿਆ ਕਿ ਉਹ ਆਪਦੇ ਇੰਟਰਸਟ ਤੋਂ ਇਲਾਵਾ ਕੁਛ ਵੀ ਨਹੀਂ ਵੇਖਦਾ। ਵੱਡਾ ਮੁਲਕ ਕੋਈ ਵੀ ਹੋਵੇ, ਵੈਸਟ ਕਿਉਂ, ਕੋਈ ਦੁਨੀਆ ਦੀ ਤਾਕਤ ਵੀ ਆਪਦੇ ਇੰਟਰਸਟ ਤੋਂ ਇਲਾਵਾ ਕੁਛ ਨਹੀਂ ਵੇਖਦੀ ਤੇ USA ਵੀ ਨਹੀਂ ਵੇਖਦਾ। ਸੋ ਵੈਦਰ ਤੁਸੀਂ ਕੋਈ 4 ਹੀ ਸਟੇਟਮੈਂਟਸ ਉਹਨਾਂ ਦੇ ਹੱਕ ਚ ਦੇ ਦੋ ਜਾਂ ਉਲਟ ਦੇ ਦੋ, ਉਹਦਾ ਕੋਈ ਮੈਟਰ ਨਹੀਂ ਕਰਦਾ। ਔਨ ਦੀ ਕੰਟਰਰੀ, ਜੇ ਤੁਸੀਂ ਆਪਦੇ ਪ੍ਰਿੰਸੀਪਲ ਤੇ ਸਟੈਂਡ ਕਰੋਗੇ, ਤੁਸੀਂ ਇੱਕ ਰਿਸਪੈਕਟਡ ਕਮਿਊਨਿਟੀ ਵੀ ਬਣੋਗੇ, ਇੱਕ ਰਿਸਪੈਕਟ ਵੀ ਅਰਨ ਕਰੋਗੇ। ਤੇ ਵੱਡੀ ਗੱਲ ਆ ਕਿ ਜੇ ਸਿੱਖ ਕਮਾਉਣੇ ਹੋ ਤਾਂ ਤੁਸੀਂ ਗੁਰੂ ਦੇ ਸਿਧਾਂਤ ਤੇ ਰਹਿਣਾ ਤੁਹਾਡੇ ਵਾਸਤੇ ਸਭ ਤੋਂ ਇੰਪੋਰਟੈਂਟ। ਤੁਹਾਨੂੰ ਲੱਗਦਾ ਵੀ ਜਿਹੜੀ ਇੰਡੀਆ ਨੂੰ ਕਿਸੇ ਕਿਸਮ ਦੀ ਸਿਚੁਏਸ਼ਨ ਦੀ ਪੁੱਟ ਕਰ ਸਕਦੀ ਹੈ ਜਿੱਥੇ ਸਾਡੇ ਲਈ ਕੋਈ ਹੋਵੇ ਜਾਂ ਅਸੀਂ ਜਿਵੇਂ ਇੰਟਰਨੈਸ਼ਨਲ ਸਾਲਾਂ ਦੇ ਵਿੱਚ ਜ਼ਰੂਰ ਹੋਇਆ ਉਹਨੂੰ ਹੋਰ ਬਲ ਮਿਲਣ ਜਾਂ ਉਹ ਸਿਚੁਏਸ਼ਨ ਕਿੱਦਾਂ? ਮੇਰਾ ਤਾਂ ਇਹ ਸਮਝ ਹੈ ਕਿ ਜੀ ਕੰਟਰੀਜ਼ ਨੂੰ ਇਹ ਅੰਡਰਸਟੈਂਡਿੰਗ ਹੋ ਜੂਗੀ ਜਾਂ ਸਾਰੇ ਖਿੱਤੇ ਨੂੰ ਇਹ ਹੋ ਜੂਗੀ ਕਿ ਤੁਸੀਂ ਕਿਸੇ ਦੇ ਵਸੀਲੇ ਨਹੀਂ ਲੁੱਟ ਸਕਦੇ, ਉਹਨਾਂ ਨੂੰ ਪਿੰਨ ਟੂ ਦੀ ਵਾਲ ਨਹੀਂ ਕਰ ਸਕਦੇ, ਧੱਕ ਨਹੀਂ ਸਕਦੇ ਉਹਨਾਂ ਨੂੰ, ਉਹਨਾਂ ਦੀ ਐਸਪੀਰੇਸ਼ਨਸ ਦੇ ਉੱਤੇ ਲਿਡ ਨਹੀਂ ਲਾ ਸਕਦੇ, ਢੱਕਣ ਨਹੀਂ ਲਾ ਸਕਦੇ। ਉਹਨਾਂ ਹਰੇਕ ਕੌਮ ਦਾ ਆਪਦੇ ਏਰੀਏ 'ਚ, ਆਪਦੇ ਖਿੱਤੇ 'ਚ ਇੱਕ ਖੁੱਲੇ ਆਜ਼ਾਦਾਨਾ ਮਾਹੌਲ 'ਚ ਜਿਉਣ ਦਾ ਹੱਕ ਆ। ਤੇ ਇਹ ਵਰਲਡ ਆਰਡਰ ਜੋ ਐਗਜ਼ਿਸਟਿੰਗ ਜਿਹਦੇ 'ਚ ਸਾਰਾ ਕੁਛ ਹੋ ਰਿਹਾ ਹੈ, ਇਹ ਜ਼ਿਆਦਾ ਦੇਰ ਐਗਜ਼ਿਸਟ ਨਹੀਂ ਕਰੂਗਾ। ਮਤਲਬ ਟਾਈਮ ਫਰੇਮ ਦੇਣਾ ਬਹੁਤ ਮੁਸ਼ਕਿਲ ਹੋ ਜਾਂਦਾ ਇਹਦੀਆਂ ਗੱਲਾਂ 'ਚ, ਬਟ ਹੁਣ ਇਹ ਨੀਅਰਿੰਗ ਟੂ ਦੀ ਐਂਡ ਹੈਗਾ। ਤੇ ਇਹਦੇ ਵਿੱਚ ਇਹ ਹੈ ਕਿ ਜਿਹੜੀਆਂ ਸਮਾਲ ਨੈਸ਼ਨੈਲਿਟੀਜ਼ ਸਪਰੈਸਡ ਰਹੀਆਂ, ਚਾਹੇ ਰੋਮਾ ਜਿਪਸੀਜ਼ ਆ, ਤੇ ਚਾਹੇ ਕੋਈ ਪੈਲਸਟੀਨੀਅਨਸ ਆ, ਚਾਹੇ ਕਈ ਥਾਵਾਂ ਤੇ ਯੂਕਰੇਨ ਦੇ ਨੇ ਵੀ, ਜਿਵੇਂ ਰਸ਼ੀਅਨ ਸਪੀਕਿੰਗ ਯੂਕਰੇਨੀਅਨਸ ਤੇ ਹਮ ਕੀਤਾ ਤੰਗ, ਹੋਰ ਵੀ ਯੂਰਪ 'ਚ ਵੀ ਬਹੁਤ ਹੈਗੀਆਂ, ਤੇ ਯੂਰਪ 'ਚ ਕੈਟਾਲੋਨੀਆ ਜਾਂ ਬਾਸਕ ਦਾ ਖੇਤਰ ਆ। ਇਹਨਾਂ ਸਾਰਿਆਂ ਤੋਂ ਇਲਾਵਾ ਹੋਰ ਵੀ ਜਿਹੜੇ ਇੱਧਰਲੇ ਏਸ਼ੀਆ 'ਚ ਤਾਂ ਇੰਨੀਆਂ ਬਹੁਤ ਹੀ ਹੈਗੀਆਂ, ਤਿੱਬਤ ਆ, ਉਗਰਸ ਆ, ਇਨਫਾਈਨਾਈਟ ਹੈਗੀਆਂ, ਉਹ ਰੋਹਿੰਗੀਆਜ਼ ਆ। ਤਾਂ ਇਹ ਸਾਰਿਆਂ ਨੂੰ ਦਬਾਇਆ ਨਹੀਂ ਜਾ ਸਕੂਗਾ, ਇਹਨਾਂ ਨੂੰ ਕੋਈ ਨਾ ਕੋਈ ਸਪੇਸ ਦੇਣੀ ਪਊ। ਤਾਂ ਹੀ ਇਹ ਵਰਲਡ ਦੀਆਂ ਹੋਰ ਮਸਲੇ ਬਹੁਤ ਵੱਡੇ ਆ, ਦੁਨਿਆਵੀ ਗਲੋਬਲ ਮਸਲੇ ਆ, ਜਿਵੇਂ ਕਲਾਈਮੇਟ ਵਾਰਮਿੰਗ ਦਾ ਮਸਲਾ ਹੈਗਾ। ਇਹ ਜੇ ਮਸਲੇ ਆ ਉਹਨਾਂ ਵੱਲ ਧਿਆਨ ਉਦੋਂ ਹੀ ਜਾਊਗਾ ਜਦੋਂ ਇਹ ਮਸਲੇ ਹੱਲ ਹੋ ਜਾਣ।